ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 6 ਜਨਵਰੀ ਦਿਨ ਹੈਗਾ ਹੈ ਜੀ ਵੀਰਵਾਰ, ਤੇ ਵੀਰਵਾਰ ਨੂੰ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ ਟਰੱਕਿੰਗ ਇੰਡਸਟਰੀ ਦੇ ਬਾਰੇ। ਇਸ ਟਰੱਕਿੰਗ ਥਰਸਡੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਰਮਨ ਸਿੰਘ ਜੀ। ਰਮਨ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਨੂੰ ਸਪਾਂਸਰ ਕਰਦੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ, ਨਛੱਤਰ ਸਿੰਘ ਸੰਘਾ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਰਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, परमजीत सिंह देओल फ्रेजनो, लखवीर सिंह समरा टैक्सस, कमलजीत सिंह मक्खन दौलतपुरिया स्टॉकटन, मेजर सिंह फ्रेजनो, मेजर सिंह सिद्धू, विंदर सिंह धालीवाल, हरदयाल सिंह, इंद्रजीत कौर धालीवाल बेकरसफील्ड, जस्सी गिल, गुरनाम सिंह, दर्शन सिंह, चरणजीत सिंह बेकरसफील्ड, हरजीत सिंह लैथरॉप, करनैल सिंह रंधावा सैक्रामेंटो, एंटीलो ट्रक स्टॉप बर्न्स वायोमिंग, गुरदीप सिंह नाहल करमन। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 4159090503। ਟਰਾਈਅਸ ਟਰੱਕਿੰਗ ਫਰੈਜ਼ਨੋ ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰਦੇ ਹਨ। ਸੋਲੋ ਨੂੰ 60 ਸੈਂਟ ਅਤੇ ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਘੋਲੀਆ ਕਾਲ 5598344000 ਤੇ ਘੋਲੀਆ ਟਰੱਕ ਡਰਾਈਵਿੰਗ ਸਕੂਲ ਹਾਈਵੇ 99 180 ਦੇ ਕਾਰਨਰ ਦੇ ਉੱਤੇ 53 ਫੁੱਟੇ ਟ੍ਰੇਲਰ ਦੇ ਉੱਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਕਾਲ 5592663737। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਤੇ ਆਓ ਗੱਲਬਾਤ ਜਿਹੜੀ ਆਪਾਂ ਕਰਾਂਗੇ ਟਰੱਕਿੰਗ ਦੇ ਕੀ ਕੁਛ ਚੱਲ ਰਿਹਾ ਆ ਉਸ ਦੇ ਉੱਤੇ ਵੀ ਜਿਹੜੀ ਆਪਾਂ ਨਜ਼ਰ ਜਿਹੜੀ ਉਹ ਬਣਾਵਾਂਗੇ। ਉਸ ਤੋਂ ਪਹਿਲਾਂ ਜੇ ਗੱਲ ਕਰਦੇ ਜਾਈਏ, ਅੱਜ ਜਿਹੜੇ ਰਾਸ਼ਟਰਪਤੀ ਬਾਈਡਨ ਤੇ ਉਪ ਰਾਸ਼ਟਰਪਤੀ ਹੈਰਿਸ ਉਹਨਾਂ ਨੇ ਮੁਲਕ ਨੂੰ ਜਿਹੜਾ ਆ ਉਹ ਸੰਬੋਧਨ ਕੀਤਾ। 6 ਜਨਵਰੀ ਜਿਹੜਾ 2021 ਦੇ ਵਾਲੇ ਦਿਨ ਪੂਰੇ 1 ਸਾਲ ਪਹਿਲਾਂ ਕੈਪੀਟਲ ਦੇ ਉੱਤੇ ਜਿਹੜਾ ਹਮਲਾ ਹੋਇਆ ਸੀ, ਹਿੰਸਾ ਹੋਈ ਸੀ, ਉਸ ਦੇ ਬਾਬਤ ਉਹਨਾਂ ਨੇ ਅੱਜ ਡਾਇਰੈਕਟਲੀ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹਨਾਂ ਨੇ ਸਾਬਕਾ ਰਾਸ਼ਟਰਪਤੀ ਟਰੰਪ ਦੀ ਜਿਹੜੀ ਆ ਉਹ ਕਹਿੰਦੇ ਵੀ ਨਿੰਦਾ ਜਿਹੜੀ ਉਹ ਕੀਤੀ ਵੀ ਜਿਹੜੀਆਂ ਝੂਠ ਉਹਨਾਂ ਨੇ ਇਲੈਕਸ਼ਨ ਹਾਰਨ ਤੋਂ ਬਾਅਦ ਦੇ ਵਿੱਚ ਫੈਲਾਇਆ ਤੇ ਉਸ ਦਾ ਜਿਹੜਾ ਸਿੱਧਾ ਕਾਰਨ ਜਿਹੜਾ ਆ ਉਹ ਇਹ ਰਿਹਾ ਵੀ ਇਹ ਹਿੰਸਾ ਜਿਹੜੀ ਉਹ ਵਾਪਰੀ ਆ। ਉਪ ਰਾਸ਼ਟਰਪਤੀ ਜਿਹੜੀ ਹੈਰਿਸ ਆ ਉਸਨੇ ਕਿਹਾ ਵੀ ਅਮਰੀਕਾ ਦੀ ਜਿਹੜੀ ਡੈਮੋਕ੍ਰੇਸੀ ਆ ਉਹ ਟੈਸਟਿੰਗ ਟਾਈਮਸ ਦੇ ਵਿੱਚੋਂ ਜਿਹੜੀ ਉਹ ਲੰਘ ਰਹੀ ਹੈਗੀ ਆ, ਜਿੱਦਾਂ ਕਹਿੰਦੇ ਵੀ ਪ੍ਰੀਖਿਆ ਦੀ ਘੜੀ ਜਿਹੜੀ ਆ ਉਸ ਦੇ ਵਿੱਚੋਂ ਆ। ਇਸ ਦੇ ਉੱਤੇ ਜਿਹੜੀ ਜਵਾਬੀ ਬਿਆਨ ਦਿੰਦੇ ਹੋਏ ਰਾਸ਼ਟਰਪਤੀ ਟਰੰਪ ਉਹਨਾਂ ਨੇ ਕਿਹਾ ਵੀ ਇਹ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਦੇ ਲਈ ਰਾਸ਼ਟਰਪਤੀ ਬਾਈਡਨ ਆ ਉਹਨਾਂ ਨੇ ਇਹ ਸਾਰਾ ਕੁਛ ਜਿਹੜਾ ਉਹ ਕਹਿ ਰਹੇ ਹੈਗੇ ਆ ਵੀ ਜਿਹੜਾ ਉਹਨਾਂ ਨੇ 1 ਸਾਲ ਦੇ ਵਿੱਚ ਕੀਤਾ ਜਿਹੜਾ ਉਹ ਕੁਛ ਨਹੀਂ ਹੈਗਾ, ਇਸ ਲਈ ਸਾਰਾ ਜਿਹੜਾ ਭਾਂਡਾ ਮੇਰੇ ਸਿਰ ਭੰਨਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਹੇ ਆ। ਸੋ ਅੱਜ ਉੱਦਾਂ ਕੈਪੀਟਲ ਦੇ ਵਿੱਚ ਕਹਿੰਦੇ ਵੀ ਵੱਖ-ਵੱਖ ਸਮਾਗਮ ਇਸੇ ਬਾਬਤ ਜਿਹੜੇ ਆ ਉਹ ਹੁਣ ਰੱਖੇ ਗਏ ਹੈਗੇ ਆ। ਕਈ ਪੁਲਿਸ ਵਾਲਿਆਂ ਦੀ ਵੀ ਇਸ ਦੇ ਵਿੱਚ ਜਿਹੜੀ ਉਹ ਮੌਤ ਹੋਈ ਸੀ। ਕੱਲ੍ਹ ਜਿਹੜੀ ਇਹ ਖਬਰ ਸੀ ਵੀ ਹੁਣ ਜਿਹੜੇ ਕੈਪੀਟਲ US ਕੈਪੀਟਲ ਪੁਲਿਸ ਦੇ ਜਿਹੜੇ ਕੁਛ ਹੋਰ ਜਿਹੜੇ ਮੁਲਾਜ਼ਮ ਨੇ ਉਹ ਜਿਹੜੇ ਟਰੰਪ ਹੁਣਾਂ ਦੇ ਖਿਲਾਫ ਲਾਸੂਟ ਜਿਹੜੇ ਆ ਉਹ ਦਰਜ ਕਰਵਾ ਰਹੇ ਨੇ। ਸੋ ਇਹ ਜਿਹੜੀ ਅੱਜ ਦੀ ਜਿਹੜੀ ਅਹਿਮ ਇੱਕ ਜਿਹੜੀ ਖਬਰ ਆਪਾਂ ਨੂੰ US ਦੀ ਕੈਪੀਟਲ ਆ ਉੱਥੋਂ ਜਿਹੜੀ ਸੁਣਨ ਨੂੰ ਮਿਲ ਰਹੀ ਆ। ਤੇ ਹੁਣ ਆਪਾਂ ਰਮਨ ਜੀ ਟਰੱਕਿੰਗ ਇੰਡਸਟਰੀ ਦੀਆਂ ਜਿਹੜੀਆਂ ਖਬਰਾਂ ਆ ਉਸ ਦੇ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ, ਕਈ ਕੁਛ ਜਿਹੜੀਆਂ ਤਬਦੀਲੀਆਂ ਆ ਉਹ ਆ ਰਹੀਆਂ ਨੇ। ਹੁਣ 2022 ਜਿਹੜਾ ਉਹ ਚੱਲਿਆ ਆ ਇਨਫਰਾਸਟਰਕਚਰ ਪਲਾਨ ਇੱਕ ਬਿੱਲ ਉਹ ਤਾਂ ਪਾਸ ਹੋ ਗਿਆ। ਬਿਲਡ ਬੈਕ ਬੈਟਰ ਦਾ ਤਾਂ ਅਜੇ ਵੀ ਜਿਹੜਾ ਉਹਦਾ ਪਤਾ ਨਹੀਂ ਆ ਵੀ ਕੀ ਜਿਹੜਾ ਉਹ ਹੋਣਾ ਆ ਕੀ ਨਹੀਂ ਹੋਣਾ। ਉਧਰ ਨਿਊਯਾਰਕ ਨੇ ਜਿਹੜਾ ਜ਼ੀਰੋ ਐਮਿਸ਼ਨ ਲੈਜਿਸਲੇਸ਼ਨ ਆ ਉਸ ਨੂੰ ਲੈ ਕੇ ਜਿਹੜੀ ਟਰੱਕਿੰਗ ਇੰਡਸਟਰੀ ਦੇ ਜਿਹੜੇ ਮਾਹਰ ਆ ਉਹ ਆਪੋ ਆਪਣੀ ਜਿਹੜੀ ਹੁਣ ਰਾਏ ਜਿਹੜੀ ਉਹ ਦੇ ਰਹੇ ਆ
ਸਾਰੇ ਜਾਣੇ ਹੁਣ ਇਹੀ ਗੱਲ ਹੋ ਰਹੀ ਆ ਵੀ ਇਹ ਰੋਡ ਟੂ ਚੇਂਜ। ਬਿਲਕੁਲ ਰਾਜਕਰਨ, ਇਹ ਜਿਹੜਾ ਨਵਾਂ ਲਾਅ ਆ ਇਹ ਨਿਊਯਾਰਕ ਦੇ ਗਵਰਨਰ ਜਿਹੜੇ ਹੈਗੇ ਕੈਥੀ, ਉਹਨਾਂ ਨੇ ਲਾਸਟ ਈਅਰ ਨਵੰਬਰ ਦੇ ਵਿੱਚ ਸਪਟੈਂਬਰ ਦੇ ਵਿੱਚ ਸਾਈਨ ਕੀਤਾ ਸੀਗਾ ਇਹਨੂੰ। ਤੇ ਇਸ ਜਿਹੜਾ ਨਵਾਂ ਲਾਅ ਆ ਇਹ ਸਿੰਪਲੀ ਜਿਹੜਾ ਨਿਊਯਾਰਕ ਨੇ ਸਾਈਨ ਕੀਤਾ ਸਿੰਪਲੀ ਆਪਣਾ ਜਿਹੜਾ ਕੈਲੀਫੋਰਨੀਆ ਦਾ ਹੈਗਾ ਉਹਦੀ ਕਹਿ ਲਓ ਵੀ ਕਾਪੀ ਹੈਗੀ ਆ ਜਾਂ ਸੇਮ ਹੈਗਾ ਆ। ਔਰ ਇਹਦੇ ਵਿੱਚ ਉਹਨਾਂ ਨੇ ਨਿਊਯਾਰਕ ਸਟੇਟ ਨੂੰ ਵੀ ਉਸੇ ਹੀ ਲਾਅ ਦੇ ਥੱਲੇ ਰੱਖ ਲਿਆ ਹੈਗਾ ਜਿੱਥੇ ਕਿ ਆਪਾਂ ਕੈਲੀਫੋਰਨੀਆ ਨੇ ਰੱਖਿਆ ਹੈਗਾ। ਸੋ 2035 ਦੇ ਵਿੱਚ ਉਹਨਾਂ ਨੇ ਕਿਹਾ 2035 ਤੋਂ ਬਾਅਦ ਨਿਊਯਾਰਕ ਸਟੇਟ ਦੇ ਵਿੱਚ ਕੋਈ ਵੀ ਨਵੀਂ ਕਾਰ ਗੱਡੀ ਜਿਹੜੀ ਆ ਗੈਸ ਪਾਵਰਡ ਪੈਸੇਂਜਰ ਕਾਰ, ਟਰੱਕਸ, ਆਫ ਰੋਡ ਵਹੀਕਲਸ, ਸਾਰਾ ਕੁਝ ਜਿਹੜਾ ਆ 2035 ਤੋਂ ਬਾਅਦ ਕੋਈ ਵੀ ਗੈਸ ਪਾਵਰਡ ਜਿਹੜੀ ਗੱਡੀ ਆ ਉਹ ਨਹੀਂ ਵਿਕੂਗੀ ਨਵੀਂ। ਸੋ ਉਸ ਤੋਂ ਬਾਅਦ ਜਿਹੜੇ ਹੈ ਮੀਡੀਅਮ ਡਿਊਟੀ ਤੇ ਹੈਵੀ ਡਿਊਟੀ ਟਰੱਕ ਹੈਗੇ ਉਹ 2045 ਤੋਂ ਬਾਅਦ ਕੋਈ ਵੀ ਜਿਹੜਾ ਆ ਉਹ ਗੈਸ ਪਾਵਰਡ ਮੀਡੀਅਮ ਡਿਊਟੀ ਹੈਵੀ ਡਿਊਟੀ ਟਰੱਕ ਜਿਹੜਾ ਆ ਜਾਂ ਡੀਜ਼ਲ ਪਾਵਰਡ ਉਹ ਨਹੀਂ ਵਿਕੂਗਾ। ਸੋ ਇਹ ਸੇਮ ਕਾਪੀ ਹੈਗੀ ਆ ਜਿਹੜੀ ਕਿ ਆਪਣੀ ਕੈਲੀਫੋਰਨੀਆ ਲਾਅ ਦੀ ਕੀਤੀ ਗਈ ਆ। ਔਰ ਇਹਦੇ ਵਿੱਚ 2035 ਦੇ ਨਵੀਆਂ ਰੈਗੂਲੇਸ਼ਨ ਜਿਹੜੀਆਂ ਹੈਗੀਆਂ ਉਹਦੇ 55% ਆਫ 2B3 ਪਿਕਅਪ ਜਿਹੜੇ ਹੈਗੇ ਵੈਨਸ ਜਾਂ 3/4 ਜਿਹੜੇ ਕਲਾਸ 3 ਤੋਂ ਲੈ ਕੇ 4 ਤੋਂ ਲੈ ਕੇ 8 ਤੱਕ ਟਰੱਕ ਹੈਗੇ ਆ, ਤੇ 40% ਕਲਾਸ 7 ਤੋਂ 8 ਜਿਹੜੇ ਟਰੱਕ ਹੈਗੇ ਆ ਉਹ ਜ਼ੀਰੋ ਇਮਿਸ਼ਨ ਵਾਲੇ ਸੋਲਡ ਹੋਣਗੇ ਸਟੇਟ ਦੇ ਵਿੱਚ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਕਾਫੀ ਆਬਵੀਅਸਲੀ ਆਪਾਂ ਕੈਲੀਫੋਰਨੀਆ ਦੇ ਵਿੱਚ ਇਹ ਗੱਲ ਕਰਦੇ ਸੀਗੇ ਕਾਫੀ ਸਟ੍ਰਿਕਟ ਹੈਗੀਆਂ, ਪਰ ਹੁਣ ਜਿਹੜੀਆਂ ਕਾਫੀ ਜਿਹੜੀਆਂ ਸਟੇਟਸ ਹੈਗੀਆਂ ਆ ਉਹ ਇਹਨਾਂ ਨੂੰ ਕੰਸੀਡਰ ਕਰ ਰਹੀਆਂ ਹੈਗੀਆਂ। ਪ੍ਰੀਟੀ ਮੱਚ 6 ਸਟੇਟਾਂ ਜਿਹੜੀਆਂ ਹੈਗੀਆਂ ਉਹਨਾਂ ਨੇ ਇਹਨੂੰ ਆਲਰੇਡੀ ਅਡਾਪਟ ਕਰ ਲਿਆ ਹੈਗਾ। ਤੇ ਜਿਹੜੇ ਟਰੱਕਿੰਗ ਇੰਡਸਟਰੀ ਹੈਗੀ ਆ ਡੈਫੀਨੇਟਲੀ ਇਹਦੇ ਵਿੱਚ ਜਿਹੜੀਆਂ ਰਾਜਕਰਨ ਜਿਹੜੀ ਚੀਜ਼ ਬਣ ਰਹੀ ਉਹ ਇੱਦਾਂ ਹੈ ਕਿ ਵੈਸਟ ਕੋਸਟ ਦੇ ਵਿੱਚ ਵਾਸ਼ਿੰਗਟਨ, ਓਰੇਗਨ ਤੇ ਕੈਲੀਫੋਰਨੀਆ, ਤੇ ਜਿਹੜੀ ਹੈਗੀ ਆ ਈਸਟ ਕੋਸਟ ਦੇ ਵਿੱਚ ਜਿਹੜੇ ਆ ਉਹ ਹੈਗੇ ਆ ਨਿਊਯਾਰਕ, ਨਿਊ ਜਰਸੀ, ਮੈਸੇਚਿਊਸੈਟਸ। ਇਹ ਜਿਹੜੀਆਂ ਸਟੇਟਾਂ ਹੈਗੀਆਂ ਇਹਨਾਂ ਨੇ ਇਹਨੂੰ ਅਡਾਪਟ ਕੀਤਾ ਹੈਗਾ। ਸੋ ਇੱਥੇ ਕੁਐਸਚਨ ਇਹ ਆ ਜਾਂਦਾ ਹੈਗਾ ਕਿ ਈਸਟ ਕੋਸਟ ਤੇ ਵੀ ਅਡਾਪਟ ਕਰ ਲਿਆ, ਵੈਸਟ ਕੋਸਟ ਤੇ ਵੀ ਅਡਾਪਟ ਕਰ ਲਿਆ, ਤੇ ਮਿਡਲ ਵਾਲੀਆਂ ਸਟੇਟਸ ਕਿੱਥੇ ਗਈਆਂ? ਸੋ ਜਿਹੜਾ ਇਨਫਰਾਸਟਰਕਚਰ ਹੈਗਾ ਜੇ ਇਹਨਾਂ ਸਟੇਟਸ ਦੇ ਵਿੱਚ ਇਹ ਚੀਜ਼ ਰਿਕੁਆਇਰਡ ਹੈਗੀ ਆ, ਤੇ ਇਨਫਰਾਸਟਰਕਚਰ ਜਿਹੜਾ ਮਿਡਲ ਸਟੇਟਾਂ ਦੇ ਵਿੱਚ ਇਨਫਰਾਸਟਰਕਚਰ ਤਾਂ ਮਿਡਲ ਸਟੇਟਾਂ ਚਾਹੀਦਾ ਨਾ ਉੱਥੋਂ, ਕਿਉਂਕਿ ਟਰੱਕ ਨੇ ਉੱਥੋਂ ਨਹੀਂ ਜਾਣਾ ਹੈ। ਸੋ ਉੱਥੇ ਜਿਹੜਾ ਇਨਫਰਾਸਟਰਕਚਰ ਹੈਗਾ ਉਹ ਬਹੁਤ ਜ਼ਿਆਦਾ ਵੇ ਬਿਹਾਈਂਡ ਹੈਗਾ। ਤੇ ਜਿਹੜੀ ਇਹਨਾਂ ਨੇ ਗੱਲ ਕੀਤੀ ਹੈਗੀ ਆ ਕਿ 2025 ਦੇ ਵਿੱਚ ਜਿਹੜੀਆਂ ਸਟੇਟਸ ਹੈਗੀਆਂ ਜਿਹੜੇ ਡੀਲਰਸ ਹੈਗੇ ਆ, ਟਰੱਕ ਡੀਲਰਸ ਹੈਗੇ ਆ ਜਾਂ ਕਾਰ ਦੂਜੇ ਡੀਲਰਸ ਹੈਗੇ ਆ, ਉਹਨਾਂ ਨੂੰ ਆਪਣਾ ਟੋਟਲ ਸੇਲਸ ਦਾ ਜਿਹੜਾ ਪਰਸੈਂਟੇਜ ਆ ਉਹ ਇੱਕ ਸੈੱਟ ਪਰਸੈਂਟੇਜ ਜਿਹੜਾ ਇਲੈਕਟ੍ਰਿਕ ਵਹੀਕਲ ਦਾ ਵੇਚਣਾ ਪਊਗਾ। ਸੋ ਉਹਨਾਂ ਨੂੰ ਕੋਟਾ ਦਿੱਤਾ ਗਿਆ ਹੈ ਕਿ ਇੰਨਾ ਕੋਟਾ ਜਿਹੜਾ ਆ ਉਹਨਾਂ ਨੂੰ ਵੇਚਣਾ ਹੀ ਪੈਣਾ ਆ ਇਲੈਕਟ੍ਰਿਕ ਟਰੱਕ ਸੇਲਸ, ਇਲੈਕਟ੍ਰਿਕ ਕਾਰਸ ਦਾ, ਸੋ ਦੈਟ ਇਹਨੂੰ ਉੱਥੋਂ ਉਦੋਂ ਤੱਕ ਜਿਹੜਾ ਇਹਨੂੰ ਕੀਤਾ ਜਾ ਸਕੇ। ਸੋ ਜ਼ੀਰੋ ਇਮਿਸ਼ਨ ਦੀ ਕਹਿ ਲਈਏ ਗੱਲ ਤੇ 30% to 50% ਬਾਈ 2030 ਕਿਹਾ ਹੈ। ਸੋ ਆਲਮੋਸਟ 30% ਤੋਂ ਲੈ ਕੇ 50% ਤੱਕ ਜਿਹੜੀਆਂ ਕਾਰਾਂ ਗੱਡੀਆਂ ਹੈਗੀਆਂ ਇਹ 2030 ਤੱਕ ਜਿਹੜੀਆਂ ਆ ਇਹ ਵਿਕਣੀਆਂ ਚਾਹੀਦੀਆਂ ਹੈ, ਤੇ 40% to 75% ਬਾਈ 2035। ਸੋ ਇਹ ਜਿਹੜਾ ਕਾਫੀ ਸਟ੍ਰਿਕਟ ਹੈਗਾ ਆ, ਕਾਫੀ ਮਤਲਬ ਕਿ ਇਹਦੇ ਉੱਤੇ ਗੱਲਬਾਤ ਹੁਣ ਜਿਹੜੀ ਚੱਲ ਪਈ ਹੈਗੀ ਆ ਕਿ ਜਿਹੜੀਆਂ ਸਟੇਟਸ ਹੈਗੀਆਂ ਜਿਨ੍ਹਾਂ ਦੇ ਵਿੱਚੋਂ ਟਰੱਕ ਨੇ ਗੁਜ਼ਰਨਾ ਹੈਗਾ, ਜਿਹੜੀਆਂ ਜੇ 6 ਸਟੇਟਾਂ ਨੂੰ ਛੱਡ ਦਈਏ ਤੇ ਜਿਹੜੀਆਂ 42 ਸਟੇਟਾਂ ਹੋਰ ਹੈਗੀਆਂ ਲੋਅਰ ਮੇਨਲੈਂਡ ਦੇ ਵਿੱਚ, ਉਹਨਾਂ ਦੇ ਵਿੱਚ ਇਨਫਰਾਸਟਰਕਚਰ ਜਿਹੜੀ ਆ ਉਹਦੀ ਬਹੁਤ ਜ਼ਿਆਦਾ ਕਮੀ ਹੈਗੀ ਆ। ਔਰ ਜਿਹੜਾ ਇਲੈਕਟ੍ਰਿਕ ਪਾਵਰ ਗ੍ਰਿਡ ਹੈਗਾ ਆ ਉਹ ਵੀ ਐਡਾ ਮਤਲਬ ਕਿ ਕਾਮਯਾਬ ਨਹੀਂ ਹੈਗਾ ਇਸ ਵੇਲੇ ਕਿ ਜਿਹੜਾ ਆਪਾਂ ਕਹੀਏ ਵੀ ਇੰਨੇ ਗੱਡੀਆਂ, ਕਾਰਾਂ, ਟਰੱਕਸ ਨੂੰ ਇੰਨਿਆਂ ਨੂੰ ਉਹ ਚਾਰਜ ਜਿਹੜਾ ਉਹ ਕਰ ਸਕੂਗਾ। ਸੋ ਇਹ ਕਾਫੀ ਮਤਲਬ ਕਿ ਦੁਚਤੀ ਵਾਲੀ ਸਿਚੁਏਸ਼ਨ ਹੈਗੀ ਆ, ਪਰ ਸਟੇਟਾਂ ਦੇ ਵਿੱਚ ਦੌੜ ਜੀ ਲੱਗ ਗਈ ਹੈ ਜਿੱਦਾਂ ਕਿ ਇਹਨਾਂ ਨੂੰ ਚੀਜ਼ਾਂ ਨੂੰ ਸਾਰੀਆਂ ਨੂੰ ਹੁਣ ਇਹੋ ਹੀ ਚੀਜ਼ ਅਕ੍ਰਾਸ ਦਾ ਬਾਰਡਰ ਵੀ ਮੇਰੀ ਗੱਲਬਾਤ ਹੋਈ ਸੀਗੀ ਯੂਨਾਈਟਿਡ ਜਿਹੜੇ ਟਰੱਕਰ ਐਸੋਸੀਏਸ਼ਨ ਹੈਗੀ UTA ਦੇ ਨਾਲ ਵੈਂਕੂਵਰ, ਤੇ ਉਹਨਾਂ ਨੂੰ ਵੀ ਵੈਂਕੂਵਰ ਪੋਰਟ ਨੇ ਵੀ ਜਿਹੜਾ ਆ ਲਾਸ ਐਂਜਲਸ ਪੋਰਟ ਦੇ ਨਾਲ ਜਿਹੜਾ ਸਮਝੌਤਾ ਕੀਤਾ ਜਾਂ ਐਗਰੀਮੈਂਟ ਕੀਤਾ ਹੈਗਾ ਕਿ ਜਿੱਦਾਂ ਲਾਸ ਐਂਜਲਸ ਪੋਰਟ ਦੇ ਉੱਤੇ ਜਿਹੜੇ ਮਿਸ਼ਨ ਵਾਲੇ ਟਰੱਕ ਹੈਗੇ ਆ ਇਹ ਜਾਣੇ ਸ਼ੁਰੂ ਹੋਏ ਆ, ਕਿੱਦਾਂ ਲਾਗੂ ਕੀਤਾ। ਸੋ ਉਹ ਵੈਂਕੂਵਰ ਪੋਰਟ ਨੇ ਵੀ ਇਹਨਾਂ ਦੇ ਨਾਲ ਸਮਝੌਤਾ ਜਾਂ ਕਹਿ ਲਓ ਐਗਰੀਮੈਂਟ ਕੀਤਾ ਹੈਗਾ। ਸੋ ਉੱਥੇ ਵੀ ਇਹ ਇੰਪਲੀਮੈਂਟ ਕਰਨ ਜਾ ਰਹੇ ਆ ਇਸੇ ਚੀਜ਼ ਨੂੰ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਡੈਫੀਨੇਟਲੀ ਦੌੜ ਲੱਗ ਗਈ ਆ, ਲੇਕਿਨ ਇਨਫਰਾਸਟਰਕਚਰ ਦੀ ਬਹੁਤ ਜ਼ਿਆਦਾ ਵੱਡੀ ਕਮੀ ਹੈ।
ਬਿਲਕੁਲ ਇਹ ਵਾਕਈ ਬਹੁਤ ਵੱਡੇ ਜਿਹੜੇ ਸਵਾਲ ਰਹਿਣੇ ਆ ਵੀ ਕੀ ਆਪਣਾ ਇਸ ਟਾਈਮ ਜਿਹੜਾ ਢਾਂਚਾ ਹੈਗਾ ਆ ਬਿਜਲੀ ਪ੍ਰਦਾਨ ਕਰਨ ਵਾਲਾ ਉਹ ਇੰਨੀ ਜ਼ਿਆਦਾ ਮੰਗ ਨੂੰ ਜਿਹੜਾ ਉਹ ਝੱਲ ਸਕੇਗਾ ਕਿ ਨਹੀਂ। ਇਹ ਨਾ ਹੋਵੇ ਵਿਚਾਰਿਆਂ ਦਾ ਲੱਕ ਹੀ ਜਿਹੜਾ ਇਸ ਬਾਬਤ ਜਿਹੜਾ ਉਹ ਟੁੱਟ ਜਾਵੇ ਵੀ ਬਾਅਦ ਦੇ ਵਿੱਚ ਅੱਗੇ ਬਣਨਾ ਕੀ ਹੈਗਾ ਆ। ਸੋ ਇਹ ਹੈਗਾ, ਇਹ ਵੀ ਹੁੰਦਾ ਹੈ ਰਮਨ ਜੀ, ਜਦੋਂ ਪਹਿਲੀ ਵਾਰੀ ਕੋਈ ਏਡੀ ਵੱਡੀ ਤਬਦੀਲੀ ਆਉਂਦੀ ਆ, ਸ਼ੁਰੂਆਤੀ ਦੌਰ ਹਮੇਸ਼ਾ ਹੀ ਜਿਹੜਾ ਆ ਉਹ ਟੋਇਆਂ ਟਿੱਬਿਆਂ ਵਾਲਾ ਹੀ ਹੁੰਦਾ ਆ। ਸੋ ਥੋੜ੍ਹਾ ਬਹੁਤਾ ਜਿਹੜੀ ਮੁਸ਼ਕਿਲਾਂ ਜਿਹੜੀਆਂ ਉਹ ਸਭ ਨੂੰ ਹੀ ਝੱਲਣੀਆਂ ਜਿਹੜੀਆਂ ਉਹ ਪੈਂਦੀਆਂ ਆ, ਪਰ ਕੀ ਇਵੈਂਚੁਅਲੀ ਭਵਿੱਖ ਦੇ ਲਈ ਇਹ ਕਾਰਗਰ ਸਾਬਤ ਹੋਊਗੀ, ਵਧੀਆ ਹੋਊਗਾ, ਇਹ ਜਿਹੜੇ ਜ਼ਰੂਰ ਵੱਡੇ ਜਿਹੜੇ ਉਹ ਸਵਾਲ ਹੋਣਗੇ। ਪਰ ਇਹ ਵੀ ਇੰਡਸਟਰੀ ਚੇਂਜ ਹੋ ਰਹੀ ਆ, ਇਸ ਤੋਂ ਹੁਣ ਪਿੱਛੇ ਨਹੀਂ ਹਟਿਆ ਜਾਣਾ। ਇਹ ਇਸ ਪਾਸੇ ਵੱਲ ਨੂੰ ਵਧਣਾ ਹੀ ਵਧਣਾ ਆ, ਚਾਹੇ ਹੁਣ ਸ਼ੁਰੂਆਤੀ ਦੌਰ 'ਚ ਮੁਸ਼ਕਿਲਾਂ ਆਉਣ, ਚਾਹੇ ਜਿਹੜਾ ਉਹ ਸਟ੍ਰੀਮਲਾਈਨ ਹੋਵੇ। ਇਹ ਹੁਣ ਜਿਹੜਾ ਉਹ ਜਾ ਰਿਹਾ ਆ। ਸੋ ਜਦੋਂ ਕਾਨੂੰਨ ਏਦਾਂ ਬਣ ਜਾਂਦੇ, ਨਾਲੇ ਆਪਾਂ ਹੁਣ ਦੇਖਦੇ ਹੀ ਹਾਂ ਰਮਨ ਜੀ ਵੀ ਹਰ ਇੱਕ ਜਿਹੜਾ ਗੈਸ ਮੈਨੂਫੈਕਚਰਰ ਆਟੋਮੋਬਾਈਲ ਬਣਾਉਣ ਵਾਲਾ ਸੀ, ਉਸਨੇ ਹਰ ਇੱਕ ਨੇ ਫੁੱਲੀ ਇਲੈਕਟ੍ਰਿਕ ਗੱਡੀ ਤਿਆਰ ਕਰ ਲਈ ਆ। ਉਹ ਮਾਰਕੀਟ ਦੇ ਵਿੱਚ ਉਹਨਾਂ ਨੇ ਛੱਡੀ ਆ, ਚਾਹੇ ਫੋਰਡ ਆ ਚਾਹੇ GM ਆ। ਉਹਨਾਂ ਦੇ ਹੁਣ ਤਾਂ ਟਰੱਕ ਵੀ ਜਿਹੜੇ ਆ ਉਹ ਵੀ ਜਿਹੜੇ ਫੁੱਲੀ ਇਲੈਕਟ੍ਰਿਕ ਜਿਹੜੇ ਉਹ ਆ ਰਹੇ ਹੈਗੇ ਆ। ਨਹੀਂ, ਸੋ ਮੇਰੇ ਖਿਆਲ ਰਾਜ ਇੱਥੇ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੂੰਗਾ ਕਿ ਆਪਾਂ ਕੈਲੀਫੋਰਨੀਆ ਦੇ ਵਿੱਚ ਇੱਥੇ ਜਿਹੜੇ ਆ ਇਹ ਸੰਤਾਪ ਜਿਹੜਾ ਪਿਛਲੇ 10 ਸਾਲਾਂ ਤੋਂ ਹੰਢਾਉਣ ਡਏ, 11 ਸਾਲਾਂ ਤੋਂ 2009-10 ਤੋਂ ਲੈ ਕੇ ਕਾਰਬ ਦਾ ਜਿਹੜਾ ਚੱਕਰ ਆ ਉਹ ਚੱਲਿਆ ਹੈਗਾ। ਔਰ ਅਸੀਂ ਇੱਥੇ ਜਿਹੜੇ ਡੈਫ ਵਾਲੇ ਟਰੱਕ ਹੈਗੇ ਆ ਜਾਂ ਸਾਰਾ ਜਿਹੜਾ ਹੈਗਾ ਸਿਸਟਮ ਇਹ ਇੱਥੇ ਹੰਢਾਇਆ ਹੈਗਾ। ਕੈਲੀਫੋਰਨੀਆ ਦੇ ਜਿਹੜੀਆਂ ਟਰੱਕਿੰਗ ਕੰਪਨੀਜ਼ ਹੈਗੀਆਂ, ਟਰੱਕਰਸ ਹੈਗੇ, ਉਹਨਾਂ ਨੇ ਆਪਣੇ ਹੱਡਾਂ ਦੇ ਉੱਤੇ। ਤੇ ਮੇਰੇ ਖਿਆਲ ਦੇ ਵਿੱਚ ਇਹ ਮੈਨੂੰ ਜਾਇਜ਼ ਜੀ ਗੱਲ ਨਹੀਂ ਲੱਗਦੀ ਕਿ ਬਾਕੀ ਸਾਰੀਆਂ ਸਟੇਟਾਂ ਦੇ ਵਿੱਚ ਸਿੱਧਾ ਹੀ ਡੀਜ਼ਲ ਤੋਂ ਇਲੈਕਟ੍ਰਿਕ ਤੇ ਚਲੇ ਜਾਊਗਾ। ਤੇ ਆ ਵਿਚਲਾ ਜਿਹੜਾ 10-15 ਸਾਲ ਵਾਲਾ ਜਿਹੜਾ ਸੰਤਾਪ ਆ, ਇਹ ਮੇਰੇ ਖਿਆਲ ਕਿਸੇ ਸਟੇਟ ਨੇ ਨਹੀਂ ਹੰਢਾਇਆ, ਕਿਸੇ ਡਰਾਈਵਰ ਬਾਹਰਲਿਆਂ ਨੇ ਨਹੀਂ ਹੰਢਾਇਆ। ਕਿਉਂਕਿ ਇੱਥੇ ਮੈਨੂੰ ਪਤਾ ਹੈ ਕਿ ਮੈਂ ਖੁਦ ਇਸ ਸਾਰੇ ਸੈਟਅਪ ਚੋਂ ਨਿਕਲਿਆ ਹੈਗਾ। ਮੇਰਾ ਖੁਦ ਦਾ ਟਰੱਕ ਜਿਹੜਾ ਆ ਉਹ ਕਾਰ ਦੇ ਇਸ ਰੂਲ ਕਰਕੇ ਜਿਹੜਾ ਮੈਨੂੰ ਛੱਡਣਾ ਪਿਆ। ਤੇ ਉਹ ਜਿਹੜੀ ਚੀਜ਼ ਹੈਗੀ ਆ ਉਹ ਸਿਰਫ ਤੇ ਸਿਰਫ ਕੈਲੀਫੋਰਨੀਆ, ਜਿਹੜਾ ਤੁਸੀਂ ਕਹਿਣਾ ਵੀ ਟੋਏ ਟਿੱਬੇ ਆਉਂਦੇ, ਉਹ ਸਿਰਫ ਕੈਲੀਫੋਰਨੀਆ ਵਾਸਤੇ ਆਉਂਦੇ ਆ। ਕਿਉਂਕਿ ਹਰ ਨਵੇਂ ਰੂਲ ਨੂੰ ਆਪਾਂ ਇੱਥੇ ਹੰਢਾ ਕੇ ਦੇਖਦੇ ਆ ਪਹਿਲਾਂ, ਵੀ ਜੇ ਇੱਥੇ ਕਾਮਯਾਬ ਆ ਤਾਂ ਫਿਰ ਹਰ ਥਾਂ ਕਾਮਯਾਬ ਆ, ਉਹ ਵਾਲੀ ਗੱਲ ਹੋ ਜਾਂਦੀ ਹੈ। ਹਾਂ, ਉਹ ਕਹਿੰਦੇ ਵੀ ਪਾਪੂਲੇਸ਼ਨ ਵੀ ਇੱਥੇ ਸਭ ਤੋਂ ਜ਼ਿਆਦਾ ਆ ਤੇ ਇੰਪਲੋਇਰ ਤੇ ਇੰਪਲੋਈ ਵੀ ਸਭ ਤੋਂ ਜ਼ਿਆਦਾ ਇੱਥੇ ਆ, ਤੇ ਕੰਮ ਕਰਕੇ ਦੇਖ ਹੀ ਲਓ ਵੀ ਕੀ ਜਿਹੜਾ ਇੱਥੇ ਜਿਹੜਾ ਉਹ ਬਣਦਾ ਹੈਗਾ ਆ। ਸੋ ਜ਼ਰੂਰ ਇਹ ਪਰ ਇਹ ਆ ਵੀ ਚੇਂਜਸ ਆਪਾਂ ਨੂੰ ਆ ਰਹੇ ਆ, ਸਮੇਂ ਤੇ ਆਪਾਂ ਨੂੰ ਹਾਣੀ ਬਣਨਾ ਪੈਣਾ। ਜੇ ਆਪਾਂ ਕਹਾਂਗੇ ਵੀ ਨਹੀਂ ਜੀ ਕੁਛ ਨਹੀਂ ਹੋਣਾ, ਨਹੀਂ ਇਹਨਾਂ ਨੇ ਮੁੜ ਕੇ ਵਾਪਸ ਆ ਜਾਣਾ, ਸ਼ਾਇਦ ਫਿਰ ਉਸ ਚੀਜ਼ 'ਚ ਆਪਾਂ ਪਿੱਛੇ ਨਾ ਜਿਹੜਾ ਉਹ ਰਹਿ ਜਾਈਏ। ਇਹ ਪ੍ਰੋਬਲਮ ਜਿਹੜੀ ਤੋਂ ਆਉਣ ਦੇ ਲਈ ਆਪਾਂ ਨੂੰ ਸਮੇਂ ਦੇ ਹਾਣੀ ਬਣ ਕੇ ਚੱਲਣਾ ਪੈਣਾ, ਚਾਹੇ ਹੁਣ ਮੁਸ਼ਕਿਲਾਂ ਆਉਣ ਤੇ ਚਾਹੇ ਜਿਹੜਾ ਉਹ ਸੌਖਾ ਜਿਹੜਾ ਉਹ ਕਿਉਂ ਨਾ ਹੋਵੇ। ਸੋ US ਟਰੱਕਿੰਗ ਡੈਫੀਨੇਟਲੀ ਰੀਸ਼ੇਪ ਜਿਹੜੀ ਉਹ ਹੋ ਰਹੀ ਆ। ਤੇ ਜਿੱਦਾਂ ਆਪਾਂ ਪਿਛਲੀ ਦੀ ਵੀ ਗੱਲ ਕੀਤੀ ਸੀ ਵੀ ਭੂਮਿਕਾ ਜਿਹੜੀ ਇਸ ਆਟੋਨੋਮਸ ਟਰੱਕਿੰਗ ਦੀ, ਜਿਹੜੀ ਆਪਾਂ ਜੇ ਅਗਲੀ ਗੱਲ ਕਰ ਲਈਏ ਵੀ ਆਟੋਨੋਮਸ ਟਰੱਕਿੰਗ ਦੇ ਲਈ ਭੂਮਿਕਾ ਇਹਨਾਂ ਨੇ ਬੰਨੀ ਹੋਈ ਆ ਪੂਰੀ ਤਰ੍ਹਾਂ। ਵੀ ਹੁਣ ਦੇਖੋ ਜੀ ਟਰੱਕਰ ਦੀ ਸ਼ਾਰਟੇਜ ਆ ਤੇ ਪਿਛਲੀ ਵਾਰੀ ਆਪਾਂ ਜਿਹੜਾ ਗੱਲ ਕੀਤਾ ਸੀਗਾ ਵੀ 80 ਮੀਲ ਦਾ ਜਿਹੜਾ ਫਾਸਲਾ ਆ ਵਿਦਆਊਟ ਐਨੀ ਸਪੋਰਟ, ਕੈਬ ਦੇ ਵਿੱਚ ਕੋਈ ਵੀ ਨਹੀਂ ਸੀ ਬੈਠਾ, ਤੇ ਪੂਰੇ ਜਿਹੜੇ ਸੈਂਸਰਾਂ ਦੇ ਨਾਲ, ਕੰਪਿਊਟਰਾਂ ਦੇ ਨਾਲ ਜਿਹੜਾ ਉਹ ਚੱਲ ਰਿਹਾ ਸੀਗਾ। ਇਲੈਕਟ੍ਰਿਕ ਟਰੱਕ ਆ ਗਏ, ਨਾਲੇ ਆਟੋਨੋਮਸ ਟਰੱਕ ਆ ਗਏ। ਸੋ ਉਹਨਾਂ ਦੇ ਵਾਰੇ ਨਿਆਰੇ ਆ ਜਿਨ੍ਹਾਂ ਦੇ ਕੋਲ ਇਹ ਸਾਰਾ ਕੁਛ ਜਿਹੜੀ ਟੈਕਨੋਲੋਜੀ ਹੋਣੀ ਹੈਗੀ ਆ। ਨਹੀਂ, ਬਿਲਕੁਲ ਰਾਜਗੜ੍ਹ, ਜਿਹੜੀ ਟੈਕਨੋਲੋਜੀ ਹੈਗੀ ਹੈ ਨਾ, ਟੈਕਨੋਲੋਜੀ ਇਵੋਲਵ ਕਰਦੀ ਰਹਿੰਦੀ ਹੈ। ਔਰ ਖਾਸ ਕਰਕੇ ਪਿਛਲੇ 5-7 ਸਾਲਾਂ 'ਚ ਤੇ ਟੈਕਨੋਲੋਜੀ ਜਿਹੜੀ ਆ ਬਹੁਤ ਜ਼ਿਆਦਾ ਇਵੋਲਵ ਕੀਤੀ ਹੈ, ਬਹੁਤ ਜ਼ਿਆਦੀਆਂ। ਔਰ ਖਾਸ ਕਰਕੇ ਟਰੱਕਿੰਗ ਦੇ ਵਿੱਚ ਤਾਂ ਬਹੁਤ ਜਿਹੜਾ ਸਿਸਟਮੈਟਿਕ ਢੰਗ ਦੇ ਨਾਲ ਚੇਂਜਸ ਆਈਆਂ ਹੈਗੀਆਂ। ਔਰ ਜਿਹੜੀ ਇੱਕ ਹੋਰ ਗੱਲ ਵੀ ਮੇਰੇ ਖਿਆਲ ਦੇ ਵਿੱਚ ਮੈਂ ਕਰਦੀ ਜਾਵਾਂ ਕਿ ਜਿਹੜੀ ਇਸ ਸਾਲ ਦੇ ਵਿੱਚ 3 ਚੇਂਜਸ ਜਿਹੜੀਆਂ ਆਉਣ ਦੀ ਕੋਸ਼ਿਸ਼ ਚੱਲ ਰਹੀ ਹੈਗੀ ਹੈ। ਸ਼ਾਇਦ ਹੋ ਸਕਦਾ ਉਹ ਆਵਰਸ ਆਫ ਸਰਵਿਸ ਦੇ ਵਿੱਚ ਹੋਵੇ, ਸ਼ਾਇਦ ਹੋ ਸਕਦਾ ਉਹ ਹੋਰ ਕਿਸੇ ਚੀਜ਼ ਦੇ ਵਿੱਚ ਹੋਵੇ। ਪਰ ਇਸ ਵੇਲੇ 3 ਮੁੱਦਿਆਂ ਦੇ ਉੱਤੇ ਗੱਲ ਚੱਲ ਰਹੀ ਹੈਗੀ ਹੈ। ਜਿੱਦਾਂ ਜਿੱਦਾਂ ਮੁੱਦੇ ਕਲੀਅਰ ਹੋਣਗੇ ਨਾ, ਆਪਾਂ ਨੈਕਸਟ ਪ੍ਰੋਗਰਾਮ, ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਉੱਤੇ ਕਲੀਅਰ ਗੱਲ ਕਰਾਂਗੇ। ਪਰ ਮਾਰਚ 2022 ਤੋਂ ਜਿਹੜਾ ELD ਦੇ ਉੱਤੇ ਹੈਗਾ ਉਹ ਕਾਫੀ ਜਿਹੜਾ ਸਟਰੋਂਗਲੀ ਉਹਨੂੰ ਮੋਨੀਟਰ ਕਰਨ ਦੀ ਗੱਲ ਜਿਹੜੀ ਚੱਲ ਪਈ ਹੈਗੀ ਆ। ਇੱਕ ਹੋਰ ਜਿਹੜੀ ਗੱਲ ਕੀਤੀ ਹੈਗੀ ਆ ਕਿ ਆਪਣਾ ਜਿਹੜਾ ਹੈਗਾ ਕਿ ਹਰ ਇੱਕ ਟਰੱਕ ਨੂੰ ਇੱਕ ਇਲੈਕਟ੍ਰੋਨਿਕ ਨੰਬਰ ਦਿੱਤਾ ਜਾਊਗਾ
ਜਿਹਦਾ ਕਿ ਹਰ ਇੱਕ ਟਰੱਕ ਨੂੰ ਮੋਨੀਟਰ ਕੀਤਾ ਜਾਊਗਾ। ਤੇ ਇਸ ਦੇ ਨਾਲ ਹੀ ਜਿਹੜੀਆਂ ਹੋਰ ਕਈ ਚੀਜ਼ਾਂ ਐਸੀਆਂ ਹੈਗੀਆਂ ਜਿਨ੍ਹਾਂ ਦੇ ਉੱਤੇ ਕਿ ਇਸ ਵੇਲੇ ਨਜ਼ਰ ਰੱਖੀ ਜਾ ਰਹੀ ਹੈ। ਸੋ ਪਲੀਜ਼ ਆਲਸੋ ਜਿਹੜਾ ਇੱਕ ਹੋਰ ਹੈ ਰਾਜਕਰਨ, ਜਿਹੜਾ ਇਸ ਸਾਲ ਹੋਣਾ ਹੈਗਾ ਕਿ ਜੇ ਤੁਹਾਡੇ ਕੋਲ ELD ਜਿਹੜੀ ਹੈਗੀ ਆ ਉਹ 3G ਹੈਗੀ ਆ, ਜੇ ਅਜੇ ਤੁਸੀਂ 3G ਤੇ ਕੰਮ ਕਰ ਰਹੇ ਆ ਤੇ ਪਲੀਜ਼ ਉਹਨੂੰ ਆਪਣਾ ਕਨਵਰਟ ਕਰਨ ਤੇ 4G 5G ਜਿਹੜਾ ਸਰਵਿਸ ਹੈਗੀ ਉੱਥੇ ਕਨਵਰਟ ਕਰਨ ਦੀ ਜਿਹੜੀ ਆ ਉਹ ਕਵਾਇਤ, ਉਹ ਜਿਹੜੀ ਆ ਪ੍ਰੋਸੈਸ ਜਿਹੜਾ ਉਹ ਸ਼ੁਰੂ ਕਰ ਦਿਓ। ਕਿਉਂਕਿ ਜਦੋਂ ਇੱਕ ਵਾਰੀ ਤੁਹਾਡੀ ਜਿਹੜੀ ELD ਆ ਉਹ 3G ਹੋਈ ਤੇ ਉੱਥੇ 5G ਦੀ ਸਰਵਿਸ ਜਿਹੜੀ ਆ ਅੱਗੇ ਰਿਸੈਪਸ਼ਨ ਜਿਹੜੀ ਆ 5G ਦੀ ਆ, ਤੇ ਤੁਹਾਡਾ ਡਾਟਾ ਜਿਹੜਾ ਆ ਉਹ ਜਿਹੜੇ ਆਪਣੇ ਹੈਗੇ ਲਾ ਐਨਫੋਰਸਮੈਂਟ ਆਫਿਸਰ ਆ ਉਹਨੂੰ ਟ੍ਰਾਂਸਫਰ ਨਹੀਂ ਹੋਣਾ, ਤੇ ਉਹਦੇ ਵਿੱਚ ਤੁਹਾਡੀ ਕੋਈ ਇਹ ਮਦਦ ਨਹੀਂ ਹੋਣੀ ਕਿ ਮੇਰੀ ELD ਟ੍ਰਾਂਸਫਰ ਨਹੀਂ ਕਰਦੀ, ਉਹ ਵਾਇਓਲੇਸ਼ਨ ਹੈਗੀ ਆ। ਸੋ ਪਲੀਜ਼ ਜੇ ਤੁਹਾਡੀ ਸਰਵਿਸ ਅਜੇ 3G ਹੈਗੀ ਆ ਤੇ ਉਹਨੂੰ 4G ਜਾਂ 5G ਦੇ ਜਿਹੜਾ, ਕਿਉਂਕਿ ਤੁਹਾਨੂੰ ਇਕੁਇਪਮੈਂਟ ਵੀ ਚੇਂਜ ਕਰਨਾ ਪੈਣਾ ਆ। ਸੋ ਇਸ ਕਰਕੇ ਇਕੁਇਪਮੈਂਟ ਬਹੁਤ ਸ਼ਾਰਟੇਜ ਚੱਲ ਰਹੀ ਹੈਗੀ ਆ, ਚਿਪ ਦੀ ਸ਼ਾਰਟੇਜ ਚੱਲ ਰਹੀ ਹੈਗੀ ਆ। ਸੋ ਜੇ ਤੁਹਾਡਾ 3G ਹੈਗਾ ਆ, ਆਪਣੀ ਕੰਪਨੀ ਨੂੰ ਕਾਲ ਕਰਕੇ ਕਨਫਰਮ ਕਰੋ ਤੇ ਉਹਨੂੰ ਜਿਹੜੀ ਆ ਚੇਂਜ ਕਰਨ ਦਾ ਜਿਹੜਾ ਆ ਆਪਣਾ ਜਿਹੜਾ ਪ੍ਰੋਗਰਾਮ ਹੈਗਾ ਉਹ ਸ਼ੁਰੂ ਕਰੋ, ਉਹਨੂੰ ਲਿਖੋ ਆਪਣੇ। ਜੀ ਬਿਲਕੁਲ ਜੀ। ਸੋ ਆਪੋ ਆਪਣੇ ਉਹਦੇ ਨਾਲ ਤੁਸੀਂ ਜਿਹੜਾ ਸਰਵਿਸ ਪ੍ਰੋਵਾਈਡਰ ਹੈਗਾ ਆ ਤੁਹਾਡੇ ELD ਦਾ, ਉਸ ਦੇ ਨਾਲ ਜਿਹੜਾ ਉਹ ਦੇਖੋ ਵੀ ਕੀ ਜਿਹੜਾ ਕਿੱਦਾਂ ਇਸ ਨੂੰ ਚੇਂਜ ਕਰਨਾ ਆ। ਬਾਕੀ ਤੁਸੀਂ ਸ਼ਾਰਟੇਜ ਦੀ ਗੱਲ ਕਰ ਰਹੇ ਆ, ਬਹੁਤ ਸਾਰੇ ਜਿਹੜੇ ਟਰੱਕ ਜਿਹੜੇ ਸੇਲ ਕਰਨ ਵਾਲੇ ਆ ਉਹ ਕਹਿ ਰਹੇ ਆ ਵੀ ਇਸ ਸਾਲ ਦੇ ਟਰੱਕ ਤਾਂ ਅਸੀਂ ਆਲਰੇਡੀ ਵੇਚ ਵੀ ਚੁੱਕੇ ਹਾਂ, ਅਗਲੇ ਸਾਲ ਹੁਣ ਜੇ ਕਿਸੇ ਨੇ ਲੈਣਾ ਹੈ ਤੇ ਉਹ ਵਾਰੀ ਜਿਹੜੀ ਉਹ ਆਵੇਗੀ। ਸੋ ਜਿਹੜੇ ਕਈ ਸੂਬਿਆਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਆਲਰੇਡੀ ਇਹ ਕੰਮ ਜਿਹੜਾ ਉਹ ਬਣ ਚੁੱਕਾ। ਇਕੁਇਪਮੈਂਟ ਸ਼ਾਰਟੇਜ ਇੱਕ ਬਹੁਤ ਵੱਡੀ ਜਿਹੜੀ ਸਮੱਸਿਆ ਇਸ ਟਾਈਮ ਬਣ ਰਹੀ ਆ। ਮੈਨੂਫੈਕਚਰਿੰਗ ਉਨੀ ਤੇਜ਼ੀ ਦੇ ਨਾਲ ਨਹੀਂ ਹੋ ਰਹੀ ਜਿੰਨੀ ਇਸ ਟਾਈਮ ਡਿਮਾਂਡ ਜਿਹੜੀ ਆ ਚਾਹੇ ਸੈਮੇਜ ਦੀ ਆ ਚਾਹੇ ਟ੍ਰੇਲਰਸ ਦੀ ਆ, ਉਸ ਦੀ ਜਿਹੜੀ ਵਧੀ ਪਈ। ਜੀ ਬਿਲਕੁਲ, ਜਿਹੜੀ ਡਿਮਾਂਡ ਹੈਗੀ ਆ ਇਸ ਵੇਲੇ ਬਹੁਤ ਜ਼ਿਆਦਾ ਵਧੀ ਹੋਈ ਹੈਗੀ ਆ। ਅਸੀਂ ਹੁਣ ਕਈ ਜਿਹੜੀਆਂ ਚੀਜ਼ਾਂ ਦੇਖ ਰਹੇ ਹੈਗੇ ਆ ਮਾਰਕੀਟ ਦੇ ਵਿੱਚ, ਕਈ ਇਕੁਇਪਮੈਂਟ ਜਿਹੜੇ ਆ ਰਹੇ ਹੈਗੇ ਆ ਇਸ ਵੇਲੇ, ਈਵਨ ਜਿਹੜਾ ਯੂਜ਼ਡ ਇਕੁਇਪਮੈਂਟ ਹੈਗਾ ਜਿਹੜਾ ਆ ਰਿਹਾ ਇਸ ਵੇਲੇ, ਜਿਹੜਾ ਕਿ 2 ਸਾਲ ਪਹਿਲਾਂ ਜਿਹੜੀ ਪ੍ਰਾਈਸ ਤੇ ਵਿਕਿਆ ਸੀਗਾ 2 ਸਾਲ ਉਹ ਚੱਲ ਕੇ ਅੱਜ ਫਿਰ ਸੇਮ ਉਸੇ ਪ੍ਰਾਈਸ ਤੇ ਵਿਕ ਰਿਹਾ ਹੈਗਾ। ਸੋ ਇਹ ਇੱਕ ਅਲਾਰਮਿੰਗ ਸਿਚੁਏਸ਼ਨ ਹੈਗੀ ਆ। ਇਹਦੇ ਵਿੱਚ ਮੈਂ ਇਹ ਨਹੀਂ ਕਹੂੰਗਾ ਕਿ ਇਹ ਕੋਈ ਮਾਰਕੀਟ ਦੇ ਵਿੱਚ ਇੱਦਾਂ ਦੀ ਕੋਈ ਗੱਲ ਵਧੀਆ ਹੈਗੀ ਆ, ਇਹ ਬੜੀ ਅਲਾਰਮਿੰਗ ਸਿਚੁਏਸ਼ਨ ਹੈਗੀ ਆ। ਕਿਉਂਕਿ ਜਿਹੜੇ ਟਰੱਕਸ ਹੈਗੇ ਆ ਇਹ 5 ਲੱਖ ਮੀਲ ਤੱਕ ਟਰੱਕ ਜਿਹੜਾ ਹੈਗਾ ਆ ਉਹ ਵਧੀਆ ਚੱਲਦਾ ਹੈਗਾ। ਮੈਂ ਇਹ ਨਹੀਂ ਕਹਿੰਦਾ ਵੀ 5 ਲੱਖ ਮੀਲ ਤੋਂ ਬਾਅਦ ਟਰੱਕ ਵਧੀਆ ਨਹੀਂ ਚੱਲਦੇ ਹੈਗੇ, ਪਰ 5 ਲੱਖ ਮੀਲ ਤੋਂ ਬਾਅਦ ਟਰੱਕ ਜਿਹੜੇ ਆ ਉਹ ਬੜੇ ਸੈਂਸਿਟਿਵ ਹੈਗੇ ਆ, ਇਹਨਾਂ ਦੇ ਵਿੱਚ ਬੜੇ ਸੈਂਸਰਸ ਹੈਗੇ ਆ। ਸੋ ਇਸ਼ੂਜ਼ ਐਂਡ ਪ੍ਰੋਬਲਮਸ ਜਿਹੜੀਆਂ ਬਹੁਤ ਸ਼ੁਰੂ ਹੋ ਜਾਂਦੀਆਂ ਆ। ਪਹਿਲੇ ਟਰੱਕ ਜਿਹੜੇ ਰਾਜਕਰਨ ਪਹਿਲਾਂ ਹੁੰਦੇ ਸੀ 10-15 ਸਾਲ ਪਹਿਲਾਂ ਜਿਹੜੇ ਟਰੱਕ ਹੁੰਦੇ ਸੀ ਨਾ, ਉਹ ਮਿਲੀਅਨ ਮੀਲ ਆਰਾਮ ਨਾਲ ਚੱਲ ਜਾਂਦੇ ਸੀ, ਉਹਨਾਂ ਨੂੰ ਕੋਈ ਫਰਕ ਨਹੀਂ ਸੀ ਪੈਂਦਾ ਕਿਉਂਕਿ ਉਹ 'ਚ ਸੈਂਸਰ ਬਹੁਤ ਥੋੜੇ ਹੁੰਦੇ ਸੀ। ਹੁਣ ਇਸ ਟਾਈਮ ਤੇ ਸੈਂਸਰ ਇੰਨੇ ਜ਼ਿਆਦਾ ਹੋ ਗਏ ਆ ਟਰੱਕਾਂ ਦੇ ਵਿੱਚ, ਔਰ 4-5 ਲੱਖ ਤੋਂ ਬਾਅਦ 5 ਲੱਖ ਤੋਂ ਬਾਅਦ ਜਿਹੜਾ ਟਰੱਕ ਹੈਗਾ ਉਹ ਇਸ਼ੂਜ਼ ਤੇ ਪ੍ਰੋਬਲਮਸ ਨਾਲ ਘਿਰਿਆ ਰਹਿੰਦਾ। ਤੇ ਪ੍ਰੋਬਲਮ ਇਹ ਹੈ ਕਿ ਜਦੋਂ ਉਹੋ ਜਿਹਾ ਟਰੱਕ ਲੈ ਕੇ ਤੇ ਉਹਦੇ ਇਸ਼ੂਜ਼ ਐਂਡ ਪ੍ਰੋਬਲਮਸ ਜਦੋਂ ਖੜੀਆਂ ਹੋ ਗਈਆਂ, ਫਿਰ ਡੀਲਰਸ਼ਿਪਾਂ ਦੇ ਵਿੱਚ ਪਾਰਟਸ ਦੀ ਕਮੀ ਆ, ਡੀਲਰਸ਼ਿਪਾਂ ਦੇ ਵਿੱਚ ਕਲਟਰ ਆਲਰੇਡੀ ਇੰਨਾ ਜ਼ਿਆਦਾ ਹੋ ਚੁੱਕਾ ਆ, ਡੀਲਰਸ਼ਿਪਾਂ ਦੇ ਵਿੱਚ ਇੰਨੀ ਵੇਟ ਟਾਈਮ ਹੋ ਚੁੱਕਾ ਹੈ ਕਿ ਉਹਦੇ ਲਈ ਜਿਹੜੇ ਯੂਜ਼ ਟਰੱਕ ਹੈਗੇ ਜਦੋਂ ਉਹ ਖਰਾਬ ਹੁੰਦੇ ਆ। ਤੇ ਅੱਜ ਕੱਲ੍ਹ ਜਿਹੜੇ ਟਰੱਕ ਹੈਗੇ ਆ, ਜੇ ਤੁਸੀਂ ਗੱਲ ਕਰੋ ਇਹਨਾਂ ਦੇ ਕਿਸੇ ਮਤਲਬ ਕਿ ਬਹੁਤ ਘੱਟ ਜਿਹੜੇ ਬਾਹਰ ਮਕੈਨਿਕ ਹੈਗੇ ਆ ਜਿਨ੍ਹਾਂ ਦੇ ਕੋਲ ਕੰਪਿਊਟਰ ਡਾਇਗਨੋਸਟਿਕਸ ਹੈਗੇ ਆ, ਸੋ ਉਹਨਾਂ ਨੂੰ ਡਾਇਗਨੋਸਟਿਕਸ ਕਰਨਾ ਉਹ ਵੀ ਔਖਾ ਹੈਗਾ ਆ। ਸੋ ਕੰਪਲੀਕੇਸ਼ਨਸ ਤੇ ਪ੍ਰੋਬਲਮਸ ਜਿਹੜੀਆਂ ਉਹ ਵੱਧ ਰਹੀਆਂ ਹੈਗੀਆਂ। ਪਰ ਮੇਰਾ ਇਹ ਕਹਿਣਾ ਔਰ ਮੰਨਣਾ ਹੈਗਾ ਕਿ ਜਿਹੜਾ ਇਕੁਇਪਮੈਂਟ ਇਸ ਵੇਲੇ ਤੁਸੀਂ ਬਾਏ ਕਰ ਰਹੇ ਆ, ਬਹੁਤ ਧਿਆਨ ਦੇ ਨਾਲ ਬਾਏ ਕਰੋ, ਬਹੁਤ ਸੋਚ ਸਮਝ ਕੇ ਬਾਏ ਕਰੋ, ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਹੈਗਾ ਆ ਉਹਦੇ ਵਿੱਚ ਤਕਲੀਫਾਂ, ਤੰਗੀਆਂ, ਪ੍ਰੋਬਲਮਸ ਜਿਹੜੀਆਂ ਉਹ ਵਧਣ ਵਾਲੀਆਂ। ਜੀ ਬਿਲਕੁਲ। ਤੇ ਸੋਚੋ ਜੇ ਤੁਸੀਂ ਵੀ ਕੋਈ ਆਪਣੇ ਵਿਚਾਰ ਜਾਂ ਗੱਲਬਾਤ ਜਿਹੜੀ ਉਹ ਸਾਂਝੀ ਕਰਨਾ ਚਾਹੁੰਦੇ ਹੋ ਟਰੱਕਿੰਗ ਦੇ ਨਾਲ ਸੰਬੰਧਿਤ, ਤੁਹਾਡਾ ਕੋਈ ਟੈਕਨੀਕਲ ਸਵਾਲ ਹੈਗਾ ਜਾਂ ਕੁਛ ਵੀ ਇਸ ਦੇ ਬਾਰੇ ਜਾਣਕਾਰੀ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਨੰਬਰ 408-272 ਤੇ 5200 4082725200। ਤੇ ਰਮਨ ਜੀ, ਆਪਾਂ ਦੇਖਿਆ ਵੀ I-95 ਦੇ ਉੱਤੇ ਬਹੁਤ ਬੁਰਾ ਹਾਲ ਰਿਹਾ ਪਿਛਲੇ ਇਸ ਵੀਕ ਦੇ ਵਿੱਚ। ਵੈਦਰ ਸਥਿਤੀਆਂ ਕਿੱਦਾਂ ਦੀਆਂ ਆ, ਕਿਹੜੀਆਂ ਥਾਵਾਂ ਦੇ ਉੱਤੇ ਇਸ ਟਾਈਮ ਜ਼ਿਆਦਾ ਮੁਸ਼ਕਲਾਂ ਨੇ? ਬਿਲਕੁਲ ਜੀ, ਉਹੋ ਹੀ ਜਿਹੜਾ ਏਰੀਆ ਹੈਗਾ, ਜਿਹੜਾ ਨਾਰਥ ਈਸਟ ਦਾ ਏਰੀਆ ਹੈਗਾ, ਸਾਰਾ ਮਿਡ ਵੈਸਟ ਤੋਂ ਲੈ ਕੇ ਨਾਰਥ ਈਸਟ ਦਾ ਸਾਰਾ ਏਰੀਆ ਜਿਹੜਾ ਉਹ ਹੈਗਾ ਇਸ ਵੇਲੇ ਸਨੋ ਦੀ ਮਾਰ ਦੇ ਹੇਠ ਹੈਗਾ। ਵੈਦਰ ਕੰਡੀਸ਼ਨਸ ਅਜੇ ਵੀ ਬਹੁਤੀਆਂ ਵਧੀਆ ਨਹੀਂ ਹੈਗੀਆਂ।
ਜਿਹੜੇ ਸਪੌਟਸ ਹੈਗੇ ਆ, ਜੇ ਕਹਿ ਲਓ I-80-90 ਜਿਹੜੇ ਆ, ਉਹ ਤਾਂ ਆਬਵੀਅਸਲੀ ਇਸ ਵੇਲੇ ਸਨੋ ਦੇ ਵਿੱਚ ਘਿਰੇ ਹੋਏ ਆ। 40 ਦੇ ਉੱਤੇ ਜਿਹੜੇ ਸਪੌਟਸ ਹੈਗੇ ਆ, ਜਿਵੇਂ ਕਿ ਫਲੈਗਸਟਾਫ ਹੋ ਗਿਆ ਜਾਂ ਕਿੰਗਮੈਨ ਹੋ ਗਿਆ, ਇਹ ਜਿਹੜੇ ਸਪੌਟਸ ਹੈਗੇ ਇਹਨਾਂ 'ਤੇ, ਜਾਂ ਮਰਿਓਰਟੀ ਹੋ ਗਿਆ, ਆਪਣਾ ਟਕਮਕਰੀ ਹੋ ਗਿਆ, ਇੱਧਰ ਸਾਰੇ ਜਿਹੜੇ ਸਪੌਟਸ ਹੈਗੇ ਆ, ਇਹਨਾਂ ਦੇ ਉੱਤੇ ਆਲਵੇਜ਼ ਜਿਹੜਾ ਇਹ ਖਤਰਾ ਬਣਿਆ ਰਹਿੰਦਾ ਹੈਗਾ। ਜੇ ਤੁਸੀਂ 20 'ਤੇ ਟਰੈਵਲ ਕਰਦੇ ਆ, 20 ਤੇ ਜੇ ਉੱਥੇ ਕਿਸੇ ਕਿਸਮ ਦੀ ਸਨੋ ਦੀ ਸਿਚੁਏਸ਼ਨ ਬਣਦੀ ਹੈ ਤਾਂ ਉੱਥੇ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ, ਕਿਉਂਕਿ 20 ਦੇ ਉੱਤੇ ਸਨੋ ਬਹੁਤ ਘੱਟ ਪੈਂਦੀ ਆ, ਪਰ ਜਦੋਂ ਪੈਂਦੀ ਆ ਉਦੋਂ ਸਿਰਫ ਬਲੈਕ ਆਈਸ ਹੁੰਦੀ ਆ, ਤੇ ਬਲੈਕ ਆਈਸ ਜਿਹੜੀ ਆ ਉਹ ਬਹੁਤ ਹੀ ਜਿਹੜੀ ਆ ਉਹ ਖਤਰਨਾਕ ਹੈਗੀ ਆ। ਤੇ ਇਸ ਵੇਲੇ ਮੈਂ ਇੱਕੋ ਹੀ ਗੱਲ ਕਹੂੰਗਾ ਕਿ ਦੇਖੋ, ਉਦਣ ਜਦੋਂ ਐਡਾ ਵੱਡਾ ਟ੍ਰੈਫਿਕ ਜੈਮ ਲੱਗਾ ਆ 37 ਘੰਟੇ ਦਾ, ਤੇ ਕਿਸ ਤਰ੍ਹਾਂ ਦੁਨੀਆ ਜਿਹੜੀ ਸੀਗੀ ਉਹ ਤਰਾਹ ਕਰ ਉੱਠੀ ਸੀਗੀ ਕਿ ਫਰੀਵੇ ਦੇ ਉੱਤੇ ਜੀ ਆਹ ਹੋ ਗਿਆ, ਇੱਦਾਂ ਹੋ ਗਿਆ। ਦੇਖੋ, ਇਹ ਇੱਕ ਟਰੱਕਰ ਦੀ ਲਾਈਫ ਆ। ਤੁਸੀਂ ਇੱਕ 37 ਘੰਟਿਆਂ ਦੇ ਵਿੱਚ ਇਹ ਤਰਾਹ ਹੋਊਗੀ। ਇੱਕ ਟਰੱਕਰ ਸਾਰੀ ਉਮਰ ਇੱਦਾਂ ਰਹਿੰਦਾ ਆ, ਸੜਕਾਂ 'ਤੇ ਰਹਿੰਦਾ ਆ, ਉਹਨੂੰ ਕਿਸੇ ਵੀ ਟਾਈਮ ਜਾਮ ਲੱਗ ਜਾਂਦੇ ਆ, ਕਿਸੇ ਵੀ ਟਾਈਮ ਉਹਦੇ ਲਈ ਇੱਦਾਂ ਟ੍ਰੈਫਿਕ ਖੜ ਜਾਂਦਾ ਆ। ਤੇ ਇੱਕ ਬੰਦੇ ਨੇ 37 ਘੰਟਿਆਂ ਦੇ ਵਿੱਚ ਐਡੀ ਵੱਡੀ ਗੱਲ ਬਣ ਗਈ, ਪਰ ਇੱਕ ਟਰੱਕਰ ਜਿਹੜਾ ਸਾਰੀ ਦਿਹਾੜੀ, ਸਾਰੀ ਦਿਨ ਰਾਤ ਇਹੋ ਜਿਹੀ ਸਿਚੁਏਸ਼ਨ 'ਚ ਰਹਿੰਦਾ ਆ, ਆਈ ਥਿੰਕ ਐਪਰੀਸ਼ੀਏਟ ਕਰਨਾ ਬਣਦਾ ਹੈ ਟਰੱਕਰ ਨੂੰ, ਔਰ ਡੈਫੀਨੇਟਲੀ ਸਲੂਟ ਆ ਸਾਡਾ ਟਰੱਕਰਸ ਨੂੰ, ਕਿਉਂਕਿ ਉਹ ਹਰ ਵੇਲੇ ਇਸ ਸਿਚੁਏਸ਼ਨ 'ਚ ਰਹਿੰਦੇ ਆ, ਜਿਹੜੀ ਸਿਚੁਏਸ਼ਨ ਦੇ ਵਿੱਚ ਮੇਰੇ ਖਿਆਲ 95 ਤੇ ਲੋਕੀ ਕੁਛ ਇੱਕ ਦਿਨਾਂ ਵਾਸਤੇ ਰਹੇ। ਜੀ ਬਿਲਕੁਲ, ਬੜਾ ਔਖਾ ਜਿਹੜਾ ਇਹ ਕੰਮ ਆ, ਤਾਈਓ ਜਿਹੜਾ ਇਹ ਬੜਾ ਔਖਾ ਕੰਮ ਆਖਿਆ ਜਾਂਦਾ ਵੀ ਟਰੱਕਿੰਗ ਦਾ। ਬੰਦਾ ਦੇਖ ਤਾਂ ਲੈਂਦਾ ਵੀ ਚੱਲ, ਵੀ ਕਹਿੰਦੇ ਆ ਲੋਕੀ ਵੀ ਬੜੇ ਸੋਹਣੇ ਪੈਸੇ ਬਣਾਉਂਦੇ, ਭਾਈ ਮੁਸ਼ਕਿਲਾਂ ਵੀ ਨਾਲ ਹੀ ਓਨੀਆਂ ਵੱਡੀਆਂ ਹੀ ਉਹਨਾਂ ਨੂੰ ਝੱਲਣੀਆਂ ਪੈਂਦੀਆਂ। ਤੇ ਸੋਚੋ, ਤੁਸੀਂ ਵੀ ਕਾਲ ਕਰ ਸਕਦੇ ਹੋ ਨੰਬਰ 408-272 5200 4082725200। ਜੇ ਤੁਹਾਡਾ ਕੋਈ ਸਵਾਲ ਹੈਗਾ ਤਾਂ ਤੁਸੀਂ ਜਿਹੜਾ ਪੁੱਛ ਸਕਦੇ ਆ। ਆਪਣੇ ਨਾਲ ਰਮਨ ਜੀ ਜੁੜੇ ਨੇ ਹਰਦਿਆਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਪਹਿਲਾਂ ਤਾਂ ਗੱਲ ਕਰਦੇ ਜਿਹੜੇ ਕੰਮ ਔਖਾ ਬਹੁਤ ਹੈ, ਉਹ ਤਾਂ ਸਿਆਣੇ ਦੀ ਕਹਾਵਤ ਹੈ, ਸੱਪ ਦੇ ਸਿਰ ਨੂੰ ਚੱਕਣ ਵਾਲਾ ਕੰਮ ਹੈਗਾ ਇਹ, ਹਨਾ ਜੀ। ਤੇ ਦੂਜੀ ਗੱਲ ਜਿਹੜੀ ਤੁਸੀਂ ਕਰਦੇ ਆ ਉਹ ELD ਦੀ, ਮੈਂ ਆਪਣੀ ਨੂੰ ਫੋਨ ਕੀਤਾ ਸੀਗਾ, ਉਹ ਕਹਿੰਦੇ ਸਾਡੀ ਇਕਵਿਪਮੈਂਟ ਜਿਹੜੀ ਹੈਗੀ ਆ ਆਲਰੇਡੀ 4G ਦੀ ਹੈਗੀ ਆ, ਤੁਹਾਡੀ ਟੈਬਲੇਟ ਨਾਲ ਮਤਲਬ ਹੈਗਾ, ਤੁਸੀਂ ਆਪਣੀ ਟੈਬਲੇਟ ਚੇਂਜ ਕਰੋ। ਇਹਦੇ ਬਾਰੇ ਕੀ ਖਿਆਲ ਤੁਹਾਡਾ, ਕਿ ਤੁਹਾਨੂੰ ਕਿੱਦਾਂ ਪਤਾ ਲੱਗੂਗਾ ਉਹਨਾਂ ਦੀ ਜਿਹੜੀ ਸਹੀ ਹੈਗੀ ਦਵਾਈ ਸਹੀ ਆ? ਡੈਫੀਨੇਟਲੀ ਜੀ, ਇਹ ਜਿਹੜਾ ਸਿਚੁਏਸ਼ਨ ਹੈਗੀ ਆ, ਇਸੇ ਕਰਕੇ ਅਸੀਂ ਬਾਰ-ਬਾਰ ਕਹਿ ਰਹੇ ਹਾਂ ਕਿ ਤੁਸੀਂ ਜੇ ਆਪਣੀ ਕੰਪਨੀ ਨੂੰ ਕਾਲ ਕਰਕੇ ਇਹਦੇ ਬਾਰੇ ਕਨਫਰਮੇਸ਼ਨ ਕਰੋ ਕਿ ਉਹਨਾਂ ਦੀ ਸਰਵਿਸ। ਫਿਰ ਜੇ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਜਵਾਬ ਮਿਲਦਾ ਕਿ ਜਿੱਥੇ ਕਿ ਉਹ ਤੁਹਾਨੂੰ ਕਹਿ ਰਹੇ ਕਿ ਤੁਹਾਡੀ ਜਿਹੜੀ ਟੈਬਲੇਟ ਹੈਗੀ ਉਹ 3G ਹੈਗੀ ਆ, ਤੇ ਟੈਬਲੇਟ ਨੂੰ ਤੁਸੀਂ ਆਪਣੇ ਲੋਕਲ ਜਿਹੜੇ ਟੈਲੀਫੋਨ ਵਾਲੇ ਹੈਗੇ ਉਹਨਾਂ ਕੋਲੋਂ ਜਾ ਕੇ ਚੈੱਕ ਕਰਵਾ ਸਕਦੇ ਆ ਕਿ ਟੈਬਲੇਟ ਤੁਹਾਡੀ 3G ਹੈ, 4G ਹੈ, ਕਿਸ ਤਰ੍ਹਾਂ ਹੈ। ਤੇ ਇਹ ਤੁਸੀਂ ਜਿਹੜੀਆਂ ਚੀਜ਼ਾਂ ਹੈਗੀਆਂ, ਟੈਕਨੀਕਲ ਚੀਜ਼ਾਂ ਹੈਗੀਆਂ, ਡੈਫੀਨੇਟਲੀ ਜਿਹੜੇ ਟੈਕਨੀਕਲ ਪਰਸਨ ਹੈਗੇ ਆ, ਜੇ ਤਾਂ ਤੁਹਾਨੂੰ ਇਕਵਿਪਮੈਂਟ ਦਾ ਟੈਬਲੇਟ ਦਾ ਹੈਗਾ, ਤੁਸੀਂ ਆਪਣੀ ਫੋਨ ਸਰਵਿਸ ਵਾਲਿਆਂ ਦੇ ਕੋਲ ਜਾ ਕੇ ਇੱਕ ਵਾਰੀ ਦਿਖਾ ਸਕਦੇ ਹੈਗੇ ਕਿ ਮੇਰੀ ਟੈਬਲੇਟ ਜਿਹੜੀ ਆ 3G ਆ, 4G ਆ। ਮੇਰੇ ਖਿਆਲ 3G ਵਾਲੀਆਂ ਟੈਬਲੇਟਸ ਬਹੁਤ ਥੋੜ੍ਹੀਆਂ ਹੋਣਗੀਆਂ, ਪਰ ਸਟਿਲ ਕਿਉਂਕਿ ਪਿਛਲੇ 2-3 ਸਾਲਾਂ ਦੇ ਵਿੱਚ ਜਿੰਨਾ ELDs ਵਾਲਿਆਂ ਨੇ ਇਕਵਿਪਮੈਂਟ ਵੇਚਿਆ ਹੈਗਾ, ਉਹ ਬੜੀ ਕਾਹਲੀ ਦੇ ਵਿੱਚ ਤੇ ਬੜੀ ਮਤਲਬ ਕਿ ਜਲਦੀ ਦੇ ਵਿੱਚ ਇਕਵਿਪਮੈਂਟ ਵਿਕਿਆ ਹੈਗਾ। ਤੇ ਉਹ ਕਿਉਂਕਿ ਦੇਖੋ, ਉਦੋਂ ਵੀ ਰਾਜਕਰਨ ਇਹ ਚੀਜ਼ ਹੋ ਜਾਂਦੀ ਸੀਗੀ ਕਿ ਜਦੋਂ ਤੁਸੀਂ ਕਹਿੰਦੇ ਨਾ ਕੋਈ ਸਸਤਾ ਇਕਵਿਪਮੈਂਟ ਮਿਲ ਰਿਹਾ ਜਾਂ ਫ੍ਰੀ ਇਕਵਿਪਮੈਂਟ ਮਿਲ ਰਿਹਾ, ਤੇ ਫ੍ਰੀ ਇਕਵਿਪਮੈਂਟ ਦੇ ਵਿੱਚ ਫਿਰ ਤੁਹਾਨੂੰ ਉਹੋ ਜਿਹੀਆਂ ਚੀਜ਼ਾਂ ਮਿਲ ਜਾਂਦੀਆਂ ਜਿਹੜੀਆਂ ਕਿ ਚੀਜ਼ਾਂ ਜ਼ਿਆਦਾ ਲੌਂਗ ਟਰਮ ਚੱਲਣ ਵਾਲੀਆਂ ਨਹੀਂ ਹੁੰਦੀਆਂ। ਤੇ ਜਿਹੜੀਆਂ ਸਰਵਿਸਿਜ਼ ਹੁੰਦੀਆਂ ਆ, ਉਹ ਆਬਵੀਅਸਲੀ ਉਹਦੇ ਵਿੱਚ ਕਟੌਤੀ ਜਿਹੜੀ ਆ, ਪ੍ਰਾਈਸ ਦੇ ਵਿੱਚ ਕਟੌਤੀ, ਮਤਲਬ ਕਿ ਤੁਹਾਡੀ ਜਿਹੜੀ ਆ ਕੁਆਲਿਟੀ ਦੇ ਵਿੱਚ ਕਟੌਤੀ ਹੋ ਜਾਂਦੀ ਆ। ਸੋ ਇਹ ਚੀਜ਼ਾਂ ਨੂੰ ਧਿਆਨ ਰੱਖਿਆ ਕਰੋ। ਜਿਹੜੀ ਪ੍ਰਾਈਸਿੰਗ ਹੈਗੀ ਆ, ਜੇ ਆਪਾਂ $20 ਦੀ ਕੋਈ ਪ੍ਰਾਈਸ ਦਿੰਦਾ ਹੈ ਤੇ 40 ਦੀ ਦਿੰਦਾ ਹੈ, ਜੇ ਕੋਈ 40 ਦੀ ਦੇ ਰਿਹਾ ਜਾਂ 60 ਦੀ ਦੇ ਰਿਹਾ, ਡੈਫੀਨੇਟਲੀ ਕੋਈ ਨਾ ਕੋਈ ਉਹਦੇ ਵਿੱਚ ਜ਼ਰੂਰ ਜਿਹੜਾ ਉਹ ਮਸਲਾ ਹੋਊਗਾ। ਸੋ ਉਦੋਂ ਜਿਹੜੀਆਂ ਸਰਵਿਸਿਜ਼ $20 ਦੇ ਵਿੱਚ ਲੋਕਾਂ ਨੇ ਵੇਚੀਆਂ ਹੈਗੀਆਂ ਜਾਂ ਲਈਆਂ ਹੈਗੀਆਂ, ਉਹਦੇ ਵਿੱਚ ਜਿਹੜਾ ਇਕਵਿਪਮੈਂਟ ਹੈਗਾ ਉਹ ਡੈਫੀਨੇਟਲੀ ਵਿਚਾਰਯੋਗ ਹੈ। ਜੀ, ਏਦਾਂ ਵੀ ਹੁੰਦਾ ਨਾ, ਸ਼ੈਲਫ ਤੋਂ ਕਈ ਵਾਰੀ ਸਮਾਨ ਜਿਹੜਾ ਉਹ ਕੱਢਣਾ ਹੁੰਦਾ, ਤੇ ਫਿਰ ਉਹ ਸਾਰਾ ਕੁਛ ਇਸ ਹਿਸਾਬ ਦੇ ਨਾਲ ਹੀ ਜਿਹੜਾ ਉਹ ਦੇਖਿਆ ਜਾਂਦਾ ਆ, ਸੋ ਉਹ ਕੱਢ ਦਿੱਤਾ ਜਾਂਦਾ। ਤੇ ਸੋਚੋ, ਜੇ ਤੁਹਾਡਾ ਵੀ ਕੋਈ ਸਵਾਲ ਹੋਵੇ ਤਾਂ ਤੁਸੀਂ ਜਿਹੜਾ ਜੀ ਕਾਲ ਕਰ ਸਕਦੇ ਹੋ 408-272 5200 4082725200। ਤੇ ਰਮਨ ਜੀ ਆਪਣੇ ਨਾਲ ਜੁੜੇ ਨੇ ਮਨਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਗਰੇਵਾਲ ਜੀ। ਹਾਂਜੀ, ਮੈਂ ਭਾਜੀ ਮੈਸੇਜ ਛੱਡਣਾ ਸੀ ਰਮਨ ਭਾਜੀ ਨੂੰ, ਮੈਂ ਇਹ ਤੇ ਨਹੀਂ ਗੱਲ ਕਰਨੀ ਜੀ। ਬਾਅਦ ਦੇ ਵਿੱਚ ਤੁਸੀਂ ਫਿਰ ਕੰਟੈਕਟ ਜਿਹੜਾ ਜੀ ਕਰ ਲਿਓ ਜੀ। ਥੈਂਕ ਯੂ ਜੀ।
ਸੋ ਬਿਲਕੁਲ ਜੇ ਕਿਸੇ ਨੇ ਬਾਅਦ ਦੇ ਵਿੱਚ ਕਰਨਾ ਹੋਵੇ ਕੰਟੈਕਟ ਤੇ ਤੁਸੀਂ ਇਧਰ ਜਿਹੜਾ ਜੀ ਫਿਰ ਬਾਅਦ ਦੇ ਵਿੱਚ ਕਾਲ ਕਰਕੇ ਜਿਹੜਾ ਤੁਸੀਂ ਦੇਖ ਲਿਓ। ਤੇ ਰਮਨ ਜੀ ਅਗਲੀ ਵੀ ਜੇ ਆਪਾਂ ਗੱਲ ਦੇ ਉੱਤੇ ਨਜ਼ਰ ਮਾਰਦੇ ਜਾਈਏ ਜੋ ਕੁਛ ਇਸ ਟਾਈਮ ਆਪਾਂ ਨੂੰ ਚੇਂਜਸ ਜਿਹੜੇ ਉਹ ਨਜ਼ਰ ਆ ਰਹੇ ਆ। ਵਾਸ਼ਿੰਗਟਨ ਸਟੇਟ ਨੇ ਇੱਕ ਬਿੱਲ ਲਿਆਂਦਾ ਆ ਜਿਸ ਦੇ ਵਿੱਚ ਇਹ ਮੈਂਡੇਟ ਕੀਤਾ ਹੈ ਵੀ ਟਰੱਕਰਸ ਨੂੰ ਰੈਸਟ ਰੂਮ ਦਾ ਐਕਸੈਸ ਜਿਹੜਾ ਉਹ ਹਮੇਸ਼ਾ ਹੀ ਰਹਿਣਾ ਚਾਹੀਦਾ ਹੈ। ਬਿਲਕੁਲ ਰਾਜਕਰਨ, ਇਹ ਜਿਹੜਾ ਇੱਕ ਲਾਅ ਹੈਗਾ ਆ ਇਹ ਪ੍ਰੈਜ਼ੈਂਟ ਕੀਤਾ ਹੈਗਾ, ਇੱਕ ਬਿੱਲ ਪ੍ਰੈਜ਼ੈਂਟ ਕੀਤਾ ਹੈਗਾ। ਇਹ ਰਿਪਰੈਜ਼ੈਂਟੇਟਿਵ ਮਾਈਕ ਸੈਲਜ਼ ਹੈਗੇ ਆ ਡੈਮੋਕ੍ਰੇਟ ਐਵਰਟ ਦੇ, ਜਿਨ੍ਹਾਂ ਨੇ ਜਿਹੜੇ ਕਿ ਹਾਊਸ ਲੇਬਰ ਐਂਡ ਵਰਕਫੋਰਸ ਸਟੈਂਡਰਡ ਕਮੇਟੀ ਦੇ ਚੇਅਰਮੈਨ ਵੀ ਹੈਗੇ ਆ। ਉਹਨਾਂ ਨੇ ਇਹ ਬਿੱਲ ਪ੍ਰੈਜ਼ੈਂਟ ਕੀਤਾ ਹੈਗਾ ਜਿਹਦੇ ਵਿੱਚ ਕਿ ਇਹ ਰਿਟੇਲ ਐਸਟੈਬਲਿਸ਼ਮੈਂਟ ਨੂੰ ਇਹ ਕਿਹਾ ਗਿਆ ਹੈਗਾ ਕਿ ਜਿਹੜੀ ਕਿ ਇੱਕ ਪਲੇਸ ਆਫ ਬਿਜ਼ਨਸ ਆ ਓਪਨ ਟੂ ਜਨਰਲ ਪਬਲਿਕ ਫॉर ਸੇਲ ਆਫ ਗੁੱਡਸ ਔਰ ਸਰਵਿਸ, ਤੇ ਉਹਨਾਂ ਨੂੰ ਜਿਹੜਾ ਰੈਸਟ ਰੂਮ ਆ ਜਿਹੜੇ ਕਿ ਤੁਹਾਡੇ ਉੱਥੇ ਡਿਲੀਵਰੀ ਕਰਨ ਆ ਰਹੇ ਆ, ਜਿਹੜਾ ਟਰੱਕ ਆ ਰਿਹਾ ਤੁਹਾਡੇ ਡਿਲੀਵਰੀ ਕਰਨ, ਉਹਨਾਂ ਨੂੰ ਜਿਹੜਾ ਹੈਗਾ ਕਿ ਰੈਸਟ ਰੂਮ ਪ੍ਰੋਵਾਈਡ ਕਰਨ ਦੀ ਗੱਲ ਕੀਤੀ ਗਈ ਹੈ, ਕਿ ਉਹ ਲਾਅ ਬਣਾਉਣ ਦੀ ਗੱਲ ਕੀਤੀ ਗਈ ਹੈ ਕਿ ਉੱਥੇ ਪ੍ਰੋਵਾਈਡ ਕਰਨਾ ਪਊਗਾ ਉਹਨਾਂ ਨੂੰ। ਸੋ ਇਹਦੇ ਵਿੱਚ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ 2 ਕੰਡੀਸ਼ਨਾਂ ਮੀਟ ਕਰਨੀਆਂ ਚਾਹੀਦੀਆਂ ਕਿ ਇੱਕ ਰੈਸਟ ਰੂਮ ਉਸ ਏਰੀਏ 'ਚ ਹੋਵੇ ਕਿ ਜਿੱਥੇ ਕੋਈ ਹੈਲਥ ਰਿਸਕ ਨਾ ਹੋਵੇ ਜਾਂ ਕੋਈ ਉਹਨੂੰ ਯੂਜ਼ਰ ਨੂੰ ਕੋਈ ਸੇਫਟੀ ਰਿਸਕ ਨਾ ਹੋਵੇ। ਦੂਸਰਾ ਜਿਹੜਾ ਹੈਗਾ ਆ ਕਿ ਅਲਾਓ ਉਹਨੂੰ ਜਿਹੜਾ ਆ ਕਿ ਉਹਦੇ ਯੂਜ਼ ਕਰਨ ਦੇ ਨਾਲ ਕੋਈ ਜਿਹੜੀ ਐਸਟੈਬਲਿਸ਼ਮੈਂਟ ਆ ਉਹਦੇ EMPLOYੀਆਂ ਨੂੰ ਕੋਈ ਸਿਕਿਉਰਿਟੀ ਰਿਸਕ ਨਾ ਹੋਵੇ। ਸੋ ਇਹ 2 ਚੀਜ਼ਾਂ ਜੇ ਤੁਹਾਡੀਆਂ ਮਤਲਬ ਕਿ ਪੂਰੀਆਂ ਕਰਦਾ ਆ ਤੇ ਉੱਥੇ ਉਹ ਜਿਹੜਾ ਰੈਸਟ ਰੂਮ ਹੈਗਾ ਉਹ ਪ੍ਰੋਵਾਈਡ ਕਰਾਉਣਾ ਜਿਹੜਾ ਆ ਉਹ ਲਾਜ਼ਮੀ ਹੈਗਾ ਆ। ਇਹ ਅੱਜ ਦੀ ਖਬਰ ਹੀ ਹੈਗੀ ਆ, ਔਰ ਇਹਦੇ ਵਿੱਚ ਜਿਹੜੀ ਰੀਟੇਲ ਐਸਟੈਬਲਿਸ਼ਮੈਂਟ ਹੈਗੀ ਆ ਉਹਨਾਂ ਨੂੰ ਜੇ ਉਹ ਫੇਲ ਹੁੰਦੇ ਆ ਇਸ ਚੀਜ਼ ਦੇ ਵਿੱਚ $125 ਐਵਰੀ ਟਾਈਮ ਜਦੋਂ ਉਹਨਾਂ ਦਾ ਹੁੰਦਾ ਆ ਤੇ ਉਹਦੇ ਤੇ ਵਾਇਲੇਸ਼ਨ ਹੁੰਦੀ ਆ ਤੇ ਉਹਨਾਂ ਨੂੰ ਫਾਈਨ ਹੋ ਸਕਦਾ ਆ। ਪਰ ਇਹਦੇ ਵਿੱਚ ਅਸੀਂ ਕੋਸ਼ਿਸ਼ ਇਹ ਕਰਾਂਗੇ ਹੁਣ ਕਿ ਇਹਨਾਂ ਨੂੰ ਕਾਲ ਕਰਕੇ ਕਿ ਜਿਹੜੀ ਕੱਲੀ ਰੀਟੇਲ ਐਸਟੈਬਲਿਸ਼ਮੈਂਟ ਨਹੀਂ, ਜਿਹੜੀਆਂ ਵੇਅਰ ਹਾਊਸ ਐਸਟੈਬਲਿਸ਼ਮੈਂਟ ਆ ਉਹਨਾਂ ਨੂੰ ਵੀ ਇਸੇ ਦਾਇਰੇ ਦੇ ਵਿੱਚ ਲਿਆਂਦਾ ਜਾਵੇ, ਕਿਉਂਕਿ ਰੀਟੇਲ ਐਸਟੈਬਲਿਸ਼ਮੈਂਟ ਦੇ ਉੱਤੇ ਜਿਹੜਾ ਹੈਗਾ ਰੈਸਟ ਰੂਮ ਮੋਸਟਲੀ ਜਿਹੜਾ ਆ ਰੀਟੇਲ ਸਟੋਰਸ ਦੇ ਵਿੱਚ ਅਵੇਲੇਬਲ ਹੁੰਦਾ ਆ। ਵੇਅਰ ਹਾਊਸਾਂ ਦੇ ਉੱਤੇ ਜ਼ਿਆਦਾ ਪ੍ਰੋਬਲਮ ਹੈਗੀ ਆ। ਸੋ ਇਹ ਜੇ ਇੱਦਾਂ ਦਾ ਕੋਈ ਕਾਨੂੰਨ ਜਾਂ ਇੱਦਾਂ ਦਾ ਕੋਈ ਬਿੱਲ ਲੈ ਕੇ ਆਉਣਾ ਆ ਉਹਦੇ ਵਿੱਚ ਵੇਅਰ ਹਾਊਸਿੰਗ ਦੇ ਵਿੱਚ ਜਿਹੜੀ ਆ ਉਹ ਜਿਹੜੇ ਰੈਸਟ ਰੂਮ ਆ ਉਹਨਾਂ ਦੀ ਅਵੇਲੇਬਿਲਿਟੀ ਜਿਹੜੀ ਉਹ ਲਾਜ਼ਮੀ ਬਣਾਉਣੀ ਚਾਹੀਦੀ ਆ। ਔਰ ਜਿਹੜਾ ਇਹ ਚਲੋ ਇੰਨੀ ਗੱਲ ਦੀ ਜ਼ਰੂਰ ਹੈਗੀ ਆ ਕਿ ਕੋਸ਼ਿਸ਼ ਜਿਹੜੀ ਸ਼ੁਰੂ ਹੋਈ ਹੈਗੀ ਆ ਐਟਲੀਸਟ ਉਹਨਾਂ ਦੇ ਬਾਰੇ ਥੋੜ੍ਹਾ ਹੀ ਸੋਚਿਆ ਹੈਗਾ, ਪਰ ਡੈਫੀਨੇਟਲੀ ਇਸ ਬਿੱਲ ਦੇ ਵਿੱਚ ਥੋੜ੍ਹੀਆਂ ਅਮੈਂਡਮੈਂਟਸ ਕਰਨ ਦੀ ਲੋੜ ਹੈਗੀ ਆ। ਸੋ ਉਹਨਾਂ ਦੇ ਲਈ ਅਸੀਂ ਇਹਨਾਂ ਤੱਕ ਜਿਹੜਾ ਆ ਆਪਣਾ ਰਾਬਤਾ ਜ਼ਰੂਰ ਕਾਇਮ ਕਰਾਂਗੇ ਔਰ ਇਹਨਾਂ ਤੱਕ ਆਪਣੀ ਜਿਹੜੀ ਆ ਗੱਲਬਾਤ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਬਿੱਲ ਦੇ ਵਿੱਚ ਜਿਹੜੇ ਆ ਵੇਅਰ ਹਾਊਸਿਸ ਆ ਉਹਨਾਂ ਨੂੰ ਵੀ ਸ਼ਾਮਲ ਕੀਤਾ ਜਾਵੇ। ਚਲੋ ਆਪਾਂ ਵੈਸੇ ਦੇਖਿਆ ਵੀ ਜਦੋਂ ਸਭ ਤੋਂ ਜ਼ਿਆਦਾ ਇਹਨਾਂ ਨੂੰ ਲੋੜ ਸੀਗੀ ਟਰੱਕਰਸ ਨੂੰ ਰੈਸਟ ਰੂਮ ਐਕਸੈਸ ਦੀ, ਉਦੋਂ ਸਾਰੇ ਜਾਣੇ ਹੱਥ ਤੇ ਹੱਥ ਜਿਹੜੇ ਉਹ ਧਰੇ ਬੈਠੇ ਰਹੇ, ਤੇ ਹੁਣ ਤਾਂ ਆਪਾਂ ਇਹਨਾਂ ਨੂੰ ਇਹੀ ਕਹਿ ਸਕਦੇ ਹਾਂ ਬੜੀ ਦੇਰ ਕਰਦੀ ਮਿਹਰਬਾਨ ਤੇ ਆਤੇ। ਸੋ ਦੇਖੋ ਕੀ ਬਣਦਾ ਆ ਆਉਣ ਵਾਲੇ ਸਮੇਂ ਦੇ ਵਿੱਚ। ਇਹਨਾਂ ਦੀ ਇਹ ਸੁਣੀ ਜਾਂਦੀ ਰਵੇ ਤਾਂ ਚੰਗੀ ਗੱਲ ਆ। ਹੁਣ ਭਾਈ ਅਮਰੀਕਾ ਦੇ ਬੈਕਬੋਨ ਤਾਂ ਕਹਿ ਦਿੰਦੇ ਆ, ਪਰ ਬੈਕਬੋਨ ਨੂੰ ਤੋੜਨ ਵਾਲਾ ਕੰਮ ਵੀ ਤੁਸੀਂ ਨਾਲ ਹੀ ਆਪ ਹੀ ਜਿਹੜਾ ਉਹ ਕਰਦੇ ਜਾਂਦੇ ਆ। ਇਹ ਚੰਗੀ ਗੱਲ ਨਹੀਂ ਆ। ਇਹਨਾਂ ਨੂੰ ਮੁੱਖ ਰੱਖ ਕੇ ਹੋਏ, ਧਿਆਨ ਰੱਖਦੇ ਹੋਏ ਇਹ ਜਿਹੜੇ ਆ ਕੁਛ ਨਾ ਕੁਛ ਇੱਦਾਂ ਦੇ ਕਾਨੂੰਨ ਜਿਹੜੇ ਹੋਣ ਦੇ ਰਹਿਣੇ ਚਾਹੀਦੇ ਆ। ਅਮਰਜੀਤ ਬੈਂਸ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋ ਭਰਾਵਾਂ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ। ਜਿੱਦਾਂ ਆਪਾਂ ਦੇਖੀਦਾ ਨਾ ਆਪਾਂ ਜਨਰਲ ਗੱਲ ਕਰਨੀ, ਆਪਾਂ ਸਾਰਿਆਂ ਤੋਂ ਨਹੀਂ ਕਹਿ ਸਕਦੇ ਨਾ, ਪਰ ਆਪਾਂ ਦੇਖੀਏ ਆਪਣੇ ਬੰਦੇ ਨੇ ਜਿੱਦਾਂ ਬਹੁਤ ਮਿਹਨਤੀ ਆ ਨਾ, ਫਿਰ ਕੰਮ ਵੀ ਚੱਲ ਲਾ ਕੇ ਕਰਦੇ ਆ, ਫਿਰ ਹੈਗੇ ਵੀ ਡਿਪੈਂਡੇਬਲ ਆ। ਆਪਾਂ ਜਦ ਦੇਖਦੇ ਹੈਗੇ ਜਿੱਦਾਂ ਲੋੜ ਫਸੇ ਹੁੰਦੇ ਆ, ਬ੍ਰੋਕਰ ਨਾ ਆਪਣੇ ਬੰਦੇ ਆਪਣੇ ਕੰਪਨੀ ਨੂੰ ਫੋਨ ਕਰਦੇ ਆ ਵੀ ਤੁਸੀਂ ਹੁਣ ਸੰਭੋ ਨਾ, ਤੇ ਇਹਨੂੰ ਜਿੱਦਾਂ ਆਪਣੇ ਬੰਦੇ ਡਿਪੈਂਡੇਬਲ ਆਨੈਸਟ ਆ ਨਾ, ਪਰ ਨਾ ਆਪਣੇ ਵਿੱਚ ਕਮੀਆਂ ਵੀ ਹੈਗੀਆਂ ਮੈਂ ਦੇਖੀਆਂ। ਜਿੱਦਾਂ ਤੇ ਕਮੀਆਂ ਹੈਗੀਆਂ ਹਾਇਰਿੰਗ ਰਿਕਰੂਟਿੰਗ ਵਿੱਚ, ਤੇ ਕਮੀਆਂ ਹੈਗੀਆਂ ਦੂਜਾ ਸੇਫਟੀ ਐਂਡ ਟ੍ਰੇਨਿੰਗ ਵਿੱਚ। ਜਿੱਦਾਂ ਹੁਣ ਮੈਨੂੰ ਹੋ ਗਿਆ 16 ਸਾਲ ਹੋ ਗਏ ਟਰੱਕ ਚਲਾਉਂਦੇ ਨੂੰ ਨਾ, ਤਕਰੀਬਨ ਮੈਂ 8 ਸਾਲ ਮੈਂ ਕੰਪਨੀਆਂ ਨਹੀਂ ਚਲਾਇਆ, 8 ਸਾਲ ਮੈਂ ਆਪਦਾ ਟਰੱਕ ਚਲਾਇਆ ਓਨਰ ਆਪਰੇਟਰ। ਉਹ ਮੈਂ 2 ਐਗਜ਼ਾਮਪਲ ਦੇਣਾ ਚਾਹੁੰਦਾ ਜੇ ਤੁਹਾਡੇ ਟਾਈਮ ਹੈਗਾ ਨਾ ਜੀ। ਥੋੜਾ ਜਲਦੀ ਕਰਿਓ ਅਮਰਜੀਤ ਜੀ, ਤਾਂ ਧੰਨਵਾਦ ਕਰਾਂਗੇ ਕਿਉਂਕਿ ਬਾਕੀ ਹੋਰ ਵੀ ਉਸ ਉੱਤੇ ਗੱਲ ਕਰਨਾ ਚਾਹੁੰਦੇ ਨੇ ਜੀ। ਹਾਂਜੀ, ਜਿਹੜਾ
ਨਾ ਮੈਂ 2007-8 ਵਿੱਚ ਆਪਣਾ ਐਪਲੀਕੇਸ਼ਨ ਭਰੀ ਸੀਗੀ ਕੰਮ ਲਈ ਨਾ। ਉਦੋਂ ਮੇਰੀ ਐਕਸਪੀਰੀਅੰਸ ਵੀ ਥੋੜੀ ਸੀਗੀ, ਪਰ ਉਹਨਾਂ ਨੇ ਮੇਰੀ ਐਪਲੀਕੇਸ਼ਨ ਲੈ ਲਈ। ਫਿਰ ਉਹਨਾਂ ਨੇ ਮੈਨੂੰ ਸੱਦਿਆ ਸੀਗਾ ਬਈ ਨਾ ਸਦਰ ਕੈਲੀਫੋਰਨੀਆ 'ਚ। ਉਹਨਾਂ ਨੇ ਮੇਰੀ ਬੱਸ ਦੀ ਟੈਕਸੀ ਰੱਖੀ ਤੇ ਉੱਥੇ ਸਾਨੂੰ ਹੋਟਲ ਰੂਮ ਵੀ ਦਿੱਤਾ ਤੇ ਸਾਨੂੰ ਕਲਾਸਾਂ ਲੱਗੀਆਂ, ਟ੍ਰੇਨਿੰਗ ਦਿੱਤੀ। ਇਹ ਜਿਹੜੀਆਂ ਕੰਪਨੀਆਂ ਵੱਡੀਆਂ ਜਿੱਦਾਂ US ਐਕਸਪ੍ਰੈਸ ਆ, ਟਾਪ 10 ਕੰਪਨੀ 'ਚ ਆ ਜਾਂਦੇ ਆ ਨਾ। ਤੇ ਇਹ ਜਿੱਦਾਂ ਇਹ ਚੀਜ਼ਾਂ 'ਚ ਪੈਸੇ ਵੀ ਸਪੈਂਡ ਕਰਦੇ ਆ, ਟਾਈਮ ਵੀ ਸਪੈਂਡ ਕਰਦੇ ਆ। ਪਰ ਉੱਦਾਂ ਜਿੱਦਾਂ ਸਾਰਾ ਕਰ ਕੇ ਮੈਨੂੰ ਟ੍ਰੇਨਿੰਗ ਵੀ ਦਿੱਤੀ, ਸਾਰਾ ਕੁਝ ਮੈਨੂੰ ਰੱਖਿਆ ਤਾਂ ਨਹੀਂ, ਕਰਕੇ ਮੇਰੀ ਓਵਰ ਦਾ ਰੋਡ ਐਕਸਪੀਰੀਅੰਸ ਥੋੜੀ ਘੱਟ ਸੀਗੀ। ਪਰ ਦੇਖੋ ਤੁਸੀਂ, ਉਹਨਾਂ ਨੇ ਪਹਿਲਾਂ ਪੈਸੇ ਸਪੈਂਡ ਕੀਤੇ ਆ ਨਾ ਡਰਾਈਵਿੰਗ ਐਂਡ ਰਿਕਰੂਟਿੰਗ ਤੇ। ਹੁਣ 1000-1500 ਡਾਲਰ ਤਾਂ ਮੇਰੇ ਤੇ ਲੱਗ ਜਾਣਾ ਜਾਂ ਸਾਰਾ ਬੱਸ ਟ੍ਰਿਪ ਦਾ ਜਾਂ ਖਾਣੇ ਪੀਣੇ ਦਾ ਜਾਂ ਹੋਟਲ ਦਾ। ਪਰ ਨਾ ਉਹ ਇਨਵੈਸਟ ਕਰਦੇ ਆ ਡਰਾਈਵਰਾਂ 'ਚ। ਸੋ ਇਹ ਐਗਜ਼ਾਮਪਲ ਹੈਗੀ ਨਾ ਬਈ ਡਰਾਈਵਿੰਗ ਰਿਕਰੂਟਿੰਗ। ਦੂਜੀ ਹੈਗੀ ਸੇਫਟੀ ਐਂਡ ਟ੍ਰੇਨਿੰਗ। 2008 ਦੇ ਆਲੇ ਦੁਆਲੇ ਮੈਂ ਰੋਡਵੇ ਐਕਸਪ੍ਰੈਸ ਨਾਲ ਕੰਮ ਭਰਿਆ ਸੀਗਾ। ਉੱਥੇ ਉਹ ਯੂਨੀਅਨ ਕੰਪਨੀ ਆ, ਚੰਗੀ ਵਧੀਆ ਕੰਪਨੀ ਆ ਰੋਡਵੇ ਐਕਸਪ੍ਰੈਸ। ਉਹਨਾਂ ਨੇ ਜਿੱਦਾਂ ਸਾਨੂੰ ਓਰੀਐਂਟੇਸ਼ਨ ਦਿੱਤੀ ਪਹਿਲਾਂ ਜਦੋਂ ਮੈਂ ਸ਼ੁਰੂ ਕੀਤਾ ਕੰਮ। ਓਰੀਐਂਟੇਸ਼ਨ ਤੇ ਵੀ 2-3 ਦਿਨ ਲਾਏ। ਫਿਰ ਸਾਨੂੰ ਉਹਨਾਂ ਨੇ ਟ੍ਰੇਨਿੰਗ ਵੀ ਦਿੱਤੀ। ਸੋ ਇਹ ਇਨਵੈਸਟ ਕਰਦੇ ਡਰਾਈਵਰ ਟ੍ਰੇਨਿੰਗ ਵੀ ਦਿੰਦੇ ਆ। ਉਹਨਾਂ ਸਾਨੂੰ ਜਿੱਦਾਂ ਕਿੰਨੀਆਂ ਚੀਜ਼ਾਂ ਬਹੁਤ ਸਿਖਾਈਆਂ ਤਾਂ ਮੈਨੂੰ ਹਜੇ ਵੀ ਚੇਤਾ ਨਾ। ਉਹਨਾਂ ਸਾਨੂੰ ਸਿਖਾਇਆ ਸੀਗਾ ਟ੍ਰੇਨਰ ਕਿੱਦਾਂ ਆਪਾਂ ਫੋਕ ਕਰਨਾ ਚਾਹੀਦਾ। ਫਿਰ ਉਹਨਾਂ ਨੇ ਸਿਖਾਇਆ 5P ਟੂ ਸੇਫ ਡਰਾਈਵਿੰਗ। ਉਹ ਆਪਣੇ ਬੰਦੇ ਧਿਆਨ ਕਰਦੇ ਨਹੀਂ ਤਾਂ ਸਵਿਫਟ ਸਿਸਟਮ ਕਹਿੰਦੇ ਆ ਉਹਨੂੰ। ਉਹਦੇ ਵਿੱਚ ਹੈਗਾ ਪਹਿਲੀ ਚੀਜ਼ ਆਈ ਹੈ ਏਮ ਹਾਈ, ਲੁੱਕ ਨਾ ਜਿੱਦਾਂ ਆਪਾਂ ਨੂੰ ਦੂਰ ਤੇ ਨਿਗਾਹ ਰੱਖਣਾ ਚਾਹੀਦਾ ਤੇ ਬਿਗ ਪਿਕਚਰ ਤੇ ਕੀਪ ਯੂਅਰ ਆਈਜ਼ ਮੂਵਿੰਗ। ਜੀ ਚੌਥੀ ਚੀਜ਼ ਆ ਨਹੀਂ। ਲੀਵ ਯੂਅਰਸੈਲਫ ਆਊਟ। ਇਹ 4-5 ਹਜ਼ਾਰ ਸਿਖਾਇਆ ਸਾਨੂੰ, ਬਹੁਤ ਵਧੀਆ ਸਿਖਾਇਆ ਨਾ। ਨਾਲੇ ਜਦੋਂ ਅਸੀਂ ਯਾਰਡ ਤੋਂ ਬਾਹਰ ਜਾਂਦੇ ਸੀਗੇ ਉਹਨੇ ਵੱਡੇ ਅੱਖਾਂ 'ਚ ਲਿਖਿਆ ਸੀਗਾ ਵੀ ਜਦੋਂ ਡਰਾਈਵਰ ਨਾ ਰੋਡ ਤੇ ਜਾਊਗਾ ਉਹ ਚੀਜ਼ਾਂ ਦਾ ਧਿਆਨ ਰੱਖੂਗਾ, ਵੀ ਦਿਮਾਗ 'ਚ ਰੱਖੂਗਾ। ਜੀ ਥੈਂਕ ਯੂ ਅਮਰਜੀਤ ਜੀ, ਥੈਂਕ ਯੂ। ਗੱਲ ਤੁਹਾਡੀ ਜਿਹੜਾ ਅਸੀਂ ਸਮਝ ਗਏ, ਤੁਸੀਂ ਜਿਹੜਾ ਕੀ ਚੀਜ਼ ਜਿਹੜੇ ਕਹਿਣਾ ਚਾਹੁੰਦੇ ਆ। ਜੀ ਰਮਨ ਜੀ। ਸੋ ਰਾਜਕੁਮਾਰ, ਜਿਹੜਾ ਕੰਪਨੀਜ਼ ਹੈਗੀਆਂ ਨਾ ਜਿਹੜੀਆਂ ਪ੍ਰੋਪਰ ਈਵਨ ਆਪਣੀਆਂ ਪੰਜਾਬੀ ਟਰੱਕਿੰਗ ਕੰਪਨੀਜ਼ ਵੀ ਹੈਗੀਆਂ ਆ, ਉਹ ਬਿਲਕੁਲ ਜਿਹੜੀ ਓਰੀਐਂਟੇਸ਼ਨ ਹੈਗੀ ਆ ਉਹ ਪ੍ਰੋਪਰ ਢੰਗ ਦੇ ਨਾਲ ਹੁੰਦੀ ਆ। ਪ੍ਰੋਪਰ ਢੰਗ ਦੇ ਨਾਲ ਉਹਨਾਂ ਦਾ ਸਾਰਾ ਕੁਝ ਕੀਤਾ ਜਾਂਦਾ ਆ। ਜਿਹੜੀਆਂ ਮੇਨ ਸਟਰੀਮ ਟਰੱਕਿੰਗ ਇੰਡਸਟਰੀਜ਼ ਹੈਗੀਆਂ ਉਹ ਵੀ ਜਿਹੜੀਆਂ ਪ੍ਰੋਪਰ ਢੰਗ ਨਾਲ ਓਰੀਐਂਟੇਸ਼ਨ ਕਰਦੀਆਂ ਹੈਗੀਆਂ। ਔਰ ਓਰੀਐਂਟੇਸ਼ਨ ਜਿਹੜੀ ਹੈਗੀ ਆ ਇਹਦੇ 'ਤੇ ਇਹ ਜਿਹੜੀ ਇੱਕ ਉਹ ਟਾਈਮ ਹੁੰਦਾ ਜਦੋਂ ਟਰੱਕਿੰਗ ਕੰਪਨੀ ਡਰਾਈਵਰ ਦੇ ਨਾਲ ਆਪਣਾ ਤਾਲਮੇਲ ਕਰਦੀ ਹੈਗੀ ਆ। ਔਰ ਉਸ ਦਰਮਿਆਨ ਦੇਖਿਆ ਜਾਂਦਾ ਕਿ ਡਰਾਈਵਰ ਸਾਡੇ ਟਰੱਕ ਦੇ ਜਾਣ ਦੇ ਉੱਤੇ ਇਹ ਯੋਗ ਹੈਗਾ ਕਿ ਨਹੀਂ ਹੈਗਾ। ਸੋ ਇਹ ਚੀਜ਼ ਜਿਹੜੀ ਆ ਇਹ ਸਾਡੀਆਂ ਜਿਹੜੀਆਂ ਛੋਟੀਆਂ ਟਰੱਕਿੰਗ ਕੰਪਨੀਆਂ ਹੈਗੀਆਂ, ਪੰਜਾਬੀ ਟਰੱਕਿੰਗ ਇੰਡਸਟਰੀ ਦੀਆਂ ਛੋਟੀਆਂ ਟਰੱਕਿੰਗ ਕੰਪਨੀਆਂ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਕਮੀ ਹੈਗੀ ਆ ਇਸ ਚੀਜ਼ ਦੀ। ਉੱਥੇ ਇਹ ਜਿਹੜਾ ਸਿਸਟਮ ਹੈਗਾ ਇਹ ਪ੍ਰੋਪਰਲੀ ਫੋਲੋ ਨਹੀਂ ਕੀਤਾ ਜਾਂਦਾ। ਉੱਥੇ ਇਹ ਸਿਸਟਮ ਜਿਹੜਾ ਟੈਸਟ ਡਰਾਈਵ ਕਰਨੀ ਆ ਇਹ ਤਾਂ ਛੱਡੋ, ਉੱਥੇ ਤਾਂ ਮਤਲਬ ਕਿ ਡਰਾਈਵਰ ਦੀ ਐਪਲੀਕੇਸ਼ਨ ਤੱਕ ਵੀ ਨਹੀਂ ਪੂਰੀ ਕੀਤੀ ਜਾਂਦੀ। ਮਤਲਬ ਕਿ ਇਹ ਤਾਂ ਸਿਰਫ ਹੈਗਾ ਨਾ, ਇਹ ਤਾਂ ਬਾਹਰ ਮਤਲਬ ਕਿ ਦਫ਼ਤਰ ਤੋਂ ਬਾਹਰ ਨਿਕਲ ਕੇ ਜਾਣਾ, ਡਰਾਈਵਰ ਨੂੰ ਮਿਲਣਾ, ਉਹਦੀ ਟ੍ਰੇਨਿੰਗ ਦੇਖਣੀ, ਉਹਦੀ ਟੈਸਟ ਡਰਾਈਵ ਦੇਖਣੀ। ਇਹ ਆਪਣੇ ਤਾਂ ਇੰਨਾ ਵੀ ਕੰਮ ਨਹੀਂ ਕੀਤਾ ਜਾਂਦਾ। ਮੈਡੀਕਲ ਵੀ ਮੈਨੂੰ ਲੱਗਦਾ ਵੇਟ ਨਹੀਂ ਕਰਦੇ ਵੀ ਉਹ ਆਉਂਦਾ ਆ ਵੀ ਚਲੋ ਚਲੀਏ, ਬਸ ਇਦਾਂ। ਹਾਂ, ਡਰਗ ਟੈਸਟ ਦੀ ਵੀ ਇਸ਼ੂ ਹੈਗਾ। ਇਹ ਜਿਹੜੀਆਂ ਚੀਜ਼ਾਂ ਹੈਗੀਆਂ ਬਹੁਤ ਹੀ ਜ਼ਰੂਰੀ ਹੈਗੀਆਂ। ਤੇ ਰਾਜਕਰਨ ਇੱਕ ਇੱਥੇ ਇਹ ਵੀ ਚੇਤੇ ਕਰਾ ਦਿਆਂ, ਇਸ ਵੇਲੇ ਸਾਰੀਆਂ ਟਰੱਕਿੰਗ ਕੰਪਨੀਆਂ ਜਿਹੜੀਆਂ ਤੁਹਾਡੀਆਂ ਸਾਲਾਨਾ ਜਿਹੜਾ ਤੁਸੀਂ ਡਰੱਗ ਐਂਡ ਐਲਕੋਹਲ ਕਲੀਅਰਿੰਗ ਹਾਊਸ ਦੀ ਕੁਐਰੀਜ਼ ਜਿਹੜੀਆਂ ਆਪਣੀਆਂ ਉਹਦੀਆਂ ਕੁਐਰੀਜ਼ ਕਰਨੀਆਂ ਹੈਗੀਆਂ, FMCSA ਦੀਆਂ ਜਿਹੜੀਆਂ ਈਅਰਲੀ ਕੁਐਰੀਜ਼ ਹੈਗੀਆਂ ਉਹ ਇਸ ਵੇਲੇ ਤੁਹਾਡੀਆਂ ਡਿਊ ਹੈਗੀਆਂ। ਸੋ ਉਹ ਜ਼ਰੂਰ ਆਪਣੀਆਂ ਜਿਹੜੀਆਂ ਕੁਐਰੀਜ਼ ਆ ਕਰ ਲਓ। ਜੀ ਬਿਲਕੁਲ। ਆਪਣੇ ਨਾਲ ਅਗਲੇ ਕਾਲਰ ਨੇ ਬਲਵਿੰਦਰ ਜੀ। ਹਾਂਜੀ, ਦੋਨਾਂ ਵੀਰਾਂ ਨੂੰ ਸਤਿ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਰਮਨ ਜੀ, ਮੈਂ ਤੁਹਾਨੂੰ ਇੱਕ ਚੀਜ਼ ਪੁੱਛਣੀ ਵੀ ਕੋਈ ਬੰਦਾ ਇੰਡੀਆ ਤੋਂ ਚੰਡੀਗੜ੍ਹ ਤੋਂ ਇੱਥੇ ਟ੍ਰੇਨਿੰਗ ਲੈ ਕੇ ਗਿਆ ਵਾ, ਫੀਨਿਕਸ ਦੇ ਲਾਗੇ ਛੋਟਾ ਜਿਹਾ ਇੱਕ ਕਸਬਾ ਵਾ, ਉੱਥੇ ਇਹਨਾਂ ਨੇ ਜਿਹੜੇ ਹੈਗੇ ਆ ਪ੍ਰੋਫੈਸਰ ਪ੍ਰੋਡਿਊਸਰ ਇਹਨਾਂ ਨੇ ਸੱਜਿਆ ਹੈ। ਇਹ ਕਹਿੰਦੇ ਆ ਵੀ ਜਿੰਨਾ ਵੀ ਟਰੱਕ ਆ ਸ਼ਾਇਦ ਸਾਲ ਦੇ ਸੰਦ ਵਿੱਚ ਅਸੀਂ ਲੀਕ ਇਹਨਾਂ ਨੇ ਲੈ ਲੈਣਾ ਤੇ ਡਰਾਈਵਰ ਇਹਨਾਂ ਆਪ ਰੱਖਣੇ, ਆਪ ਸਭ ਕੁਝ ਕਰਨਾ। ਉਹ ਬੰਦੇ ਦੇ ਉਹਨੂੰ ਟ੍ਰੇਨਿੰਗ ਦਿੱਤੀ ਇਹਨਾਂ ਨੇ 4 ਮਹੀਨੇ ਦੇ ਸਾਰਾ ਖਰਚੇ ਤੇ ਇਹਨਾਂ ਨੇ ਆਪਣੇ ਸੱਜਿਆ। ਫਿਰ ਇਹ ਆਂਦੇ ਵੀ ਉਸ ਤੋਂ ਬਾਅਦ ਇਹਨਾਂ ਆਪ ਡਰਾਈਵਰ ਰੱਖਿਆ ਕਰਨਾ ਤੇ ਆਪ ਬਾਹਰੋਂ ਵੀ ਮੰਗਾਉਣੇ ਆ। ਇਹਦੇ ਵਿੱਚ ਕੀ ਸੱਚਾਈ ਹੈਗੀ ਆ ਜਾਂ ਉਹ ਬੰਦਾ ਚੁੱਕੀ ਹੋਊਗਾ ਟ੍ਰੇਨਿੰਗ ਇੱਥੇ ਰੱਖ ਗਿਆ ਵਾ 17 ਦੇ ਆ ਕਿ ਨਿਹਾਜ਼ਾ ਕਰਵਾ ਉਹ ਦੱਸਿਓ ਜਰਾ। ਰਾਜਕਰਨ, ਮੈਨੂੰ ਕਲੀਅਰਲੀ ਸੁਣਿਆ ਨਹੀਂ ਹੈਗਾ ਇਹਨਾਂ ਦਾ ਕੁਐਸਚਨ ਕੀ ਸੀਗਾ।
ਆਈ ਥਿੰਕ ਇਹ ਕਹਿ ਰਹੇ ਸੀ ਵੀ ਕੋਈ ਟ੍ਰੇਨਿੰਗ ਲੈ ਕੇ ਗਿਆ ਵੀ ਕਿਸੇ ਕੰਪਨੀ ਵਾਲਿਆਂ ਨੇ ਬਾਹਰੋਂ ਹੀ ਜਿਹੜੇ ਆ ਡਰਾਈਵਰ ਸੱਦਿਆ ਕਰਨੇ, ਸਾਰਾ ਕੁਝ ਲੀਜ਼ ਤੇ ਲੈ ਕੇ ਇਦਾਂ ਹੀ ਜਿਹੜਾ ਉਹ ਕਰਿਆ ਕਰਨਾ। ਹੁਣ ਕਿਸੇ ਨੇ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਕਿਹਾ ਆ ਵੀ ਕੋਈ ਇਸ 'ਚ ਸੱਚਾਈ ਹੈ ਜਾਂ ਨਹੀਂ ਹੈ? ਨਹੀਂ, ਇਦਾਂ ਦਾ ਕੋਈ ਪ੍ਰੋਗਰਾਮ ਨਹੀਂ ਹੈਗਾ ਜੀ ਅਜੇ। ਉਹ ਇਹ ਮੁੱਦਾ ਨਾਲ ਨਾ ਇਮੀਗ੍ਰੇਸ਼ਨ ਤੇ ਜੁੜ ਜਾਂਦਾ। ਅਮਰੀਕਾ ਵਾਲੇ ਇਦਾਂ ਨਹੀਂ ਸੱਦਦੇ, ਜਿਹੜਾ ਹਾਈਲੀ ਸਕਿਲਡ ਜਿਹੜਾ ਹੋਊਗਾ ਉਹ, ਜਾਂ ਸਪੈਸੀਫਿਕ ਸਕਿਲਡ ਲੇਬਰ ਜਿਹੜੀ ਹੁੰਦੀ ਆ, ਚਾਹੇ ਉਹ ਸੀਜ਼ਨਲ ਹੁੰਦੀ ਆ, ਉਹਦੇ ਲਈ ਜਿਹੜੇ ਉਹ ਜੁੜ ਜਾਂਦੇ। ਇਹ ਨਹੀਂ ਆ ਵੀ ਇਹ ਕਿਸੇ ਨੇ ਗੱਲ ਤਾਂ ਚਲਾਤੀ ਹੋਣੀ ਆ ਵੀ ਭਾਈ ਮੇ ਵੀ ਹੁਣ ਇੱਧਰ ਨੂੰ ਲਾਂਘੇ ਨੂੰ ਥੋੜੀ ਪ੍ਰੋਬਲਮ ਹੋ ਰਹੀ ਹੋਵੇ ਵੀ ਚੱਲ ਵੀ ਅਸੀਂ ਵੀ 4 ਪੈਸੇ ਬਣਾਈਏ, ਲੋਕਾਂ ਨੂੰ ਜਿਹੜਾ ਉਹ ਹਵਾਈ ਮਹੱਲ ਜਿਹੜੇ ਦਿਖਾਈਏ ਵੀ ਲਓ ਜੀ ਤੁਹਾਨੂੰ ਜਾਂਦੇ ਆ ਸਿੱਧਾ ਟਰੱਕ ਤੇ ਚਾੜ ਦੇਣਾ ਤੇ ਜਾ ਕੇ ਤੁਸੀਂ ਕੋਠੀ ਵੀ ਪਾ ਲੈਣੀ ਆ ਤੇ ਬਾਅਦ ਦੇ ਵਿੱਚ ਵੱਡੀਆਂ ਗੱਡੀਆਂ ਵੀ ਲੈ ਲੈਣੀਆਂ। ਸੋ ਭਾਈ ਬਚ ਕੇ ਇਹ ਇੱਥੇ ਪਰ ਇੱਕ ਗੱਲ ਕਰਦੇ ਆ ਕਿ ਜਿਹੜਾ ਆਪਾਂ ਡਰਾਈਵਰ ਅਪ੍ਰੈਂਟਿਸਸ਼ਿਪ ਪ੍ਰੋਗਰਾਮ ਦੀ ਗੱਲ ਕਰ ਰਹੇ ਸੀਗੇ, ਉਹ ਜ਼ਰੂਰ ਅਸੀਂ ਚਾਲੂ ਕਰਨ ਜਾ ਰਹੇ ਹਾਂ। ਉਹਦੇ ਤੇ ਕੰਮ ਚੱਲ ਰਿਹਾ ਹੈਗਾ ਇਸ ਵੇਲੇ। ਸਾਨੂੰ ਡਿਪਾਰਟਮੈਂਟ ਵੱਲੋਂ ਜਿਹੜੀ ਆ ਉਹ ਸਾਨੂੰ ਓਕੇ ਹੋ ਗਈ ਆ ਤੇ ਸਾਨੂੰ ਇਸ ਵੇਲੇ ਹੁਣ ਟਰੱਕਿੰਗ ਕੰਪਨੀਆਂ ਦੀ ਲੋੜ ਹੈਗੀ ਹੈ। ਜਿਹੜੀਆਂ ਟਰੱਕਿੰਗ ਕੰਪਨੀਆਂ ਜਿਹੜੀਆਂ ਇਹਨਾਂ ਨੂੰ ਹਾਇਰ ਕਰਨਗੀਆਂ, ਪ੍ਰੋਗਰਾਮ ਇਹਨਾਂ ਦਾ ਚਲਾਉਣਗੀਆਂ ਤਾਂ ਕਿ ਜਿਹੜੇ ਡਰਾਈਵਰ ਆ ਪ੍ਰੋਪਰਲੀ ਜਿਹੜੇ ਆ ਉਹ ਰਿਕਰੂਟ ਕੀਤੇ ਜਾ ਸਕਣ, ਡਰਾਈਵਰ ਜਿਹੜੇ ਪ੍ਰੋਪਰਲੀ ਟ੍ਰੇਨ ਕੀਤੇ ਜਾ ਸਕਣ। ਸੋ ਉਸ ਅਪ੍ਰੈਂਟਿਸਸ਼ਿਪ ਪ੍ਰੋਗਰਾਮ ਦੇ ਥੱਲੇ ਜ਼ਰੂਰ ਅਸੀਂ ਜਿਹੜੀ ਆ ਕਹਾਂਗੇ ਕਿ ਸਾਡੇ ਜਿਹੜੇ ਡਰਾਈਵਰਸ ਹੈਗੇ, ਨਵੇਂ ਆਉਣ ਵਾਲੇ ਡਰਾਈਵਰਸ ਹੈਗੇ ਆ, ਉਹ ਜ਼ਰੂਰ ਮੈਂਬਰ ਬਣਨ NAFTA ਦੇ, ਤਾਂ ਕਿ ਉਹਨਾਂ ਨੂੰ ਜਦੋਂ ਉਹਨਾਂ ਦਾ ਲਾਇਸੈਂਸ ਆ ਜਾਂਦਾ ਆ ਉਸ ਤੋਂ ਬਾਅਦ ਉਹਨਾਂ ਨੂੰ ਪ੍ਰੋਪਰ ਜਿਹੜੀ ਕੰਪਨੀ ਹੈਗੀ ਆ ਉਹਦੇ ਵਿੱਚ ਉਹਨਾਂ ਨੂੰ ਰੱਖਿਆ ਜਾ ਸਕੇ ਐਜ਼ ਅ ਟੀਮ ਡਰਾਈਵਰ, ਤਾਂ ਕਿ ਉਹਨਾਂ ਨੂੰ ਪ੍ਰੋਪਰ ਜਿਹੜੀ ਆ ਉਹ ਟ੍ਰੇਨਿੰਗ ਮਿਲ ਸਕੇ। ਤੇ ਫਿਰ ਉਹਨਾਂ ਨੂੰ 1 ਸਾਲ ਦੇ ਪੂਰੇ ਹੋਣ ਤੋਂ ਬਾਅਦ ਜਿਹੜਾ ਡਿਪਾਰਟਮੈਂਟ ਆਫ ਲੇਬਰ ਵੱਲੋਂ ਜਿਹੜਾ ਸਰਟੀਫਿਕੇਸ਼ਨ ਆ ਉਹ ਮਿਲੂਗੀ, ਤਾਂ ਕਿ ਉਹਨਾਂ ਨੂੰ ਪ੍ਰੋਪਰਲੀ ਜਿਹੜੀ ਆ ਉਹਨਾਂ ਦਾ ਕਰੀਅਰ ਜਿਹੜਾ ਅੱਗੇ ਚੱਲ ਸਕੇ। ਇਹਦੇ ਵਿੱਚ ਇੱਕ ਚੀਜ਼ ਕਲੀਅਰ ਕਰ ਦਿਓ, ਇਹ ਜਿਹੜੇ ਇੱਥੇ ਉਹਨਾਂ ਦੀ ਗੱਲ ਆ ਕਿ ਜਿਹੜੇ ਬਾਹਰ ਬੈਠੇ ਆ ਨਹੀਂ, ਜਿਹੜੇ ਇੱਥੇ ਸਕੂਲ ਚੋਂ ਟ੍ਰੇਨਿੰਗ ਲੈ ਕੇ ਜਿਹੜੇ ਚਾਹੇ ਵਰਕ ਪਰਮਿਟ ਵਾਲੇ ਆ ਚਾਹੇ ਉਹ ਗ੍ਰੀਨ ਕਾਰਡ ਵਾਲੇ, ਕਰਕੇ ਦੱਸੋ ਬਾਅਦ ਚ ਤੁਹਾਡੀ ਨਾ ਇੰਨੀ ਕੁ ਗੱਲ ਉੱਥੇ ਉਹਨਾਂ ਨੇ ਟਿਕਟੌਕ ਬਣਾ ਕੇ ਚਾੜ ਦੇਣੀ ਆ ਵੀ ਆ ਗਿਆ ਜੀ ਆ ਗਿਆ। ਹੁਣ ਬਾਹਰ ਬੈਠਿਆਂ ਨੂੰ ਵੀ ਤੁਹਾਨੂੰ ਜਿਹੜਾ ਅਪ੍ਰੈਂਟਿਸ ਦੇ ਪ੍ਰੋਗਰਾਮ 'ਚ ਜਿਹੜਾ ਪਾ ਲੈਣਾ। ਮੈਨੂੰ ਰਾਜਕਰਨ ਈਮੇਲਸ ਤਾਂ ਆਉਂਦੀਆਂ ਰਹਿੰਦੀਆਂ ਕਿ ਮੈਂ ਕਲਕੱਤੇ ਤੋਂ ਆ, ਮੈਂ ਕੇਰਲਾ ਤੋਂ ਆ, ਮੈਂ ਫਲਾਨੀ ਸਟੇਟ ਤੋਂ, ਮਤਲਬ ਕਿ ਮੈਂ ਇੱਥੇ ਆਉਣਾ ਚਾਹੁੰਦਾ ਹਾਂ। ਭਾਈ ਉਹ ਇਹ ਆ ਕਿ ਦੇਖੋ ਸਿਸਟਮ ਹੈ ਨਹੀਂ ਗਾ ਕੋਈ ਵੀ ਅਮਰੀਕਾ ਦੇ ਵਿੱਚ ਇਸ ਤਰ੍ਹਾਂ ਦਾ ਅਜੇ, ਜਾਂ ਇਸ ਤਰ੍ਹਾਂ ਦਾ ਕੋਈ ਤਰੀਕਾ ਨਹੀਂ ਹੈਗਾ ਜਿਹਦੇ ਤਹਿਤ ਤੁਸੀਂ ਆ ਸਕਦੇ ਹੈਗੇ ਇੱਦਾਂ। ਪਰ ਕੈਨੇਡਾ ਦੇ ਵਿੱਚ ਜ਼ਰੂਰ ਹੈਗਾ। ਪਰ ਕੈਨੇਡਾ ਤੋਂ ਵੀ ਹੁਣ ਕਾਲਸ ਜਿਹੜੀਆਂ ਆ, ਈਮੇਲ ਜਿਹੜੀਆਂ ਆਉਣ ਲੱਗ ਗਈਆਂ ਹੈਗੀਆਂ ਕਿ ਅਸੀਂ ਅਮਰੀਕਾ ਦੇ ਵਿੱਚ ਆਉਣਾ ਚਾਹੁੰਦੇ ਹਾਂ, ਡਰਾਈਵਿੰਗ ਕਰਨਾ ਚਾਹੁੰਦੇ ਹਾਂ। ਸੋ ਜਦੋਂ ਵੀ ਇੱਦਾਂ ਦਾ ਕੋਈ ਪ੍ਰੋਗਰਾਮ ਆਇਆ, ਸ਼ਾਇਦ ਹੋ ਸਕਦਾ ਸੈਟਰਡੇ ਨੂੰ ਇਸ ਪ੍ਰੋਗਰਾਮ ਬਾਰੇ ਤੁਹਾਨੂੰ ਜ਼ਿਆਦਾ ਜਾਣਕਾਰੀ ਮਿਲੂਗੀ, ਮੇਰੇ ਕੋਲੋਂ ਬਾਅਦ 'ਚ ਮਿਲੂਗੀ, ਪਰ ਸੈਟਰਡੇ ਨੂੰ ਜ਼ਿਆਦਾ ਜਾਣਕਾਰੀ ਮਿਲ ਸਕਦੀ ਹੈ। ਉਹ ਆਲਰੇਡੀ ਆਪਾਂ ਦੱਸਿਆ ਸੀਗਾ, ਜਿਹੜੇ ਕੈਨੇਡੀਅਨ ਹੈਗੇ ਨੇ ਉਹ ਇੱਥੇ ਮੂਵ ਹੋਣਾ ਚਾਹੁੰਦੇ ਆ, ਕੰਮ ਕਰਨਾ ਚਾਹੁੰਦੇ ਆ। ਤੁਸੀਂ ਜਾ ਕੇ ਨਾ ਇੱਕ E2 ਵੀਜ਼ਾ ਕਰਕੇ ਅਸੀਂ ਪ੍ਰੋਗਰਾਮ ਵਿਸ਼ੇਸ਼ ਤੌਰ ਦੇ ਉੱਤੇ ਅਪਡੇਟ ਅਮਰੀਕਾ ਜਿਹੜਾ ਸੈਟਰਡੇ ਵਾਲਾ ਸੀਗਾ ਉਹਦੇ ਵਿੱਚ ਕੀਤਾ। ਤੁਸੀਂ YouTube ਤੇ ਜਾਓ, ਉੱਤੇ ਜਾ ਕੇ ਪੰਜਾਬੀ ਰੇਡੀਓ US ਇਮੀਗ੍ਰੇਸ਼ਨ ਤੇ E2 ਵੀਜ਼ਾ ਜਿਹੜਾ ਉਹ ਸਰਚ ਕਰੋ ਤੇ ਉਹ ਫਿਰ ਜਿਹੜੇ ਕੈਨੇਡੀਅਨਸ ਇੱਥੇ ਆ ਕੇ ਕਿੱਦਾਂ ਕੰਮ ਕਰ ਸਕਦੇ ਆ, ਕੀ ਉਹਨਾਂ ਦੇ ਕੋਲ ਰਾਹ ਹੈਗਾ ਆ, ਉਸ ਦੇ ਬਾਰੇ ਜਿਹੜੀ ਅਟਰਨੀ ਟੇਰਕਿਆਣਾ ਉਹਨਾਂ ਨੇ ਬੜੀ ਵਿਸਥਾਰ ਦੇ ਵਿੱਚ ਜਿਹੜੀ ਜਾਣਕਾਰੀ ਉਹ ਦਿੱਤੀ ਹੈਗੀ ਆ। ਸੋ ਜਿਹੜੇ ਟਰੱਕਰਸ ਆ ਉਹ ਇਕੱਲਾ ਟਰੱਕਿੰਗ ਵਾਲਾ ਪ੍ਰੋਗਰਾਮ ਹੀ ਨਹੀਂ ਸੁਣਨਾ, ਬਾਕੀ ਵੀ ਸੁਣਿਆ ਕਰੋ। ਪਤਾ ਨਹੀਂ ਹੁੰਦਾ ਕੰਮ ਦੀ ਗੱਲ ਆਪਾਂ ਨੂੰ ਕਿੱਥੋਂ ਜਿਹੜੀ ਉਹ ਪਤਾ ਲੱਗ ਜਾਣੀ ਹੁੰਦੀ ਆ ਜੀ। ਸੋ ਰਮਨ ਜੀ, ਉੱਦਾਂ ਜੇ ਦੇਖਦੇ ਜਾਈਏ ਜਿੱਦਾਂ ਆਪਾਂ ਪਹਿਲਾਂ ਹਮੇਸ਼ਾ ਗੱਲ ਕਰਦੇ ਹੁੰਦੇ ਆ, ਰੇਟਸ ਵਗੈਰਾ ਸਪੌਟ ਰੇਟਸ ਦਾ ਕਿੱਦਾਂ ਦਾ ਹਾਲਾਤ ਜਿਹੜੇ ਉਹ ਚੱਲ ਰਹੇ ਹੈਗੇ? ਅਜੇ ਵੀ ਤਾਂ ਦੇ ਤਾਂ ਹੀ ਆ? ਅਜੇ ਸਟਿਲ ਥੋੜੇ ਠੀਕ ਹੈਗੇ ਆ, ਪਰ ਥੋੜੇ ਬਹੁਤ ਟੇਪਰ ਹੋਏ ਹੈਗੇ ਆ ਇਸ ਵੀਕ ਦੇ ਵਿੱਚ, ਕਿਉਂਕਿ ਜਿਹੜਾ ਨਵੇਂ ਸਾਲ ਤੋਂ ਪਹਿਲਾਂ ਦਾ ਜਿਹੜਾ ਕ੍ਰਿਸਮਸ ਦਾ ਰਸ਼ ਹੈਗਾ ਆ ਉਹ ਫਿਨਿਸ਼ ਅਪ ਹੋ ਚੁੱਕਾ ਆ। ਸੋ ਇਸ ਵੇਲੇ ਥੋੜੇ ਬਹੁਤ ਟੇਪਰ ਹੋਏ ਹੈਗੇ ਆ, ਪਰ ਸਟਿਲ ਅਜੇ ਵੀ ਮਾਰਕੀਟ ਜਿਹੜੀ ਆ ਸਟਰੋਂਗ ਚੱਲ ਰਹੀ ਹੈਗੀ ਆ। ਯੂਜ਼ਲੀ ਇਹਨਾਂ ਦਿਨਾਂ ਦੇ ਵਿੱਚ ਮਾਰਕੀਟ ਜਿਹੜੀ ਆ ਸਲੋ ਡਾਊਨ ਹੋ ਜਾਂਦੀ ਹੁੰਦੀ ਆ, ਪਰ ਸਟਿਲ ਅਜੇ ਜਿਹੜੀ ਮਾਰਕੀਟ ਹੈਗੀ ਆ ਉਹ ਠੀਕ ਠਾਕ ਚੱਲ ਰਹੀ ਹੈਗੀ ਆ। ਉਹਦੇ ਵਿੱਚ ਕਮੀ ਤਾਂ ਆਈ ਹੈਗੀ ਆ, ਇਹ ਨਹੀਂ ਮੈਂ ਕਹਿ ਰਿਹਾ ਕਿ ਕਮੀ ਨਹੀਂ ਆਏਗੀ, ਸਲੋ ਡਾਊਨ ਆਇਆ ਹੈਗਾ ਕਿਉਂਕਿ ਸੀਜ਼ਨਲ ਜਿਹੜਾ ਨਾ ਜਿਹੜਾ ਰੀਫਰ ਸੀਜ਼ਨ ਹੈਗਾ, ਜਿੱਦਾਂ ਕਿ ਹੁਣ ਸਿਆਲਾਂ ਦੇ ਵਿੱਚ ਇਧਰੋਂ ਸਲੀਨਸ ਤੇ ਆਪਣਾ ਜਿਹੜਾ ਵੈਸਟ ਕੋਸਟ ਹੈਗਾ ਇਧਰੋਂ ਟਰਨ ਡਾਊਨ ਹੋ ਕੇ ਥੱਲੇ ਮੈਕਸੀਕੋ ਬਾਰਡਰ ਤੇ ਚਲਾ ਜਾਂਦਾ ਆ। ਸੋ ਤੁਹਾਨੂੰ ਸਟ੍ਰੈਟਜੀਜ਼ ਬਦਲਣੀਆਂ ਪੈਣੀਆਂ। ਤੁਹਾਨੂੰ ਅੱਜ ਦੀ ਤਰੀਕ ਦੇ ਵਿੱਚ ਜੇ ਤੁਸੀਂ ਲੋਡ ਕਰਨਾ ਹੈਗਾ, ਜਿੱਦਾਂ ਕਿ ਜੇ ਮੰਨ ਲਓ ਕਿ ਪਿਛਲੇ 3-4 ਮਹੀਨਿਆਂ ਦੇ ਵਿੱਚ ਜਿਸ ਕਿਸੇ ਨੇ ਲੋਡ ਕੀਤਾ ਹੈ, ਜ਼ਿਆਦਾਤਰ ਯੂਜ਼ ਟੂ ਹੁੰਦੇ ਆ 1 ਪਿਕ 1 ਡ੍ਰੌਪ ਤੇ, ਵੀ ਮੈਂ 1 ਪਿਕ 1 ਡ੍ਰੌਪ ਹੀ ਕਰਨਾ ਹੈਗਾ। ਇਸ ਵੇਲੇ ਜਿਹੜੇ ਲੋਡ ਹੈਗੇ ਆ ਉਹ ਮਲਟੀਪਲ ਪਿਕਸ ਤੇ ਮਲਟੀਪਲ ਡ੍ਰੌਪਸ ਵਾਲੇ ਹੋਣਗੇ।
ਹੈਗੇ ਕਿਉਂਕਿ ਜਿਹੜਾ ਪ੍ਰੋਡਿਊਸ ਹੈਗਾ ਉਹ ਸਕੈਟਰਡ ਪਿਆ ਹੈਗਾ, ਕੁਛ ਵੈਸਟ ਕੋਸਟ ਤੇ ਸਲੀਨਸ ਵਾਲੇ ਏਰੀਏ 'ਚ ਆ, ਕੁਛ ਇੱਥੇ ਆਪਣੇ ਫ੍ਰੈਜ਼ਨੋ ਏਰੀਏ ਦੇ ਵਿੱਚ ਆ। ਇਸ ਵੇਲੇ ਔਰੰਜਸ ਬਹੁਤ ਨਿਕਲਦੇ ਹੈਗੇ ਆ ਇੱਧਰੋਂ। ਸੋ ਬਾਕੀ ਜਿਹੜਾ ਫਰੇਟ ਹੁੰਦਾ ਹੈ ਤੁਹਾਨੂੰ ਇੱਥੋਂ ਇੱਕ ਦੋ ਪਿਕਅਪ ਕਰਕੇ, ਤੇ ਬਾਕੀ ਤੁਹਾਨੂੰ ਕੋਚੈਲਾ ਤੋਂ ਜਾਣਾ ਪੈਂਦਾ, ਯੂਮਾ ਜਾਣਾ ਪੈਂਦਾ, ਨੋਗਾਲੋਸ ਜਾਣਾ ਪੈਂਦਾ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਤੁਹਾਨੂੰ ਸਟ੍ਰੈਟਜੀਜ਼ ਬਣਾਉਣੀਆਂ ਪੈਂਦੀਆਂ। ਕਿਸੇ ਟਾਈਮ ਤੇ 1 ਪਿਕ 1 ਡ੍ਰੌਪ ਜਿਹੜਾ ਲੋਡ ਹੈਗਾ ਉਹ ਠੀਕ ਹੁੰਦਾ ਆ, ਪਰ ਮੈਜੋਰਟੀ ਟਾਈਮ ਕਿਉਂਕਿ ਜਿਹੜਾ ਬ੍ਰੋਕਰ ਹੈਗਾ ਜਾਂ ਜਿਹੜਾ ਸ਼ਿਪਰ ਹੈਗਾ ਉਹਨੇ ਵੀ ਕਈ ਥਾਵਾਂ ਤੋਂ ਆਪਣਾ ਜਿਹੜਾ ਪ੍ਰੋਡਿਊਸ ਹੈਗਾ ਉਹ ਇਕੱਠਾ ਕਰਕੇ ਇੱਕ ਥਾਂ ਤੇ ਲੈ ਕੇ ਜਾਣਾ ਹੁੰਦਾ। ਸੋ ਇਸ ਟਾਈਮ ਦੇ ਦਰਮਿਆਨ ਜਿਹੜੀਆਂ ਮਲਟੀਪਲ ਪਿਕਸ ਤੇ ਮਲਟੀਪਲ ਡ੍ਰੌਪਸ ਹੈਗੇ ਆ ਉਹ ਲੋਡ ਜ਼ਿਆਦਾ ਹੁੰਦੇ ਆ। ਜੇ ਤੁਸੀਂ ਡਰਾਈ ਦੀ ਗੱਲ ਕਰਦੇ ਹੈਗੇ, ਡਰਾਈ ਦੇ ਵਿੱਚ ਯੂਜ਼ਲੀ 1 ਪਿਕ 1 ਡ੍ਰੌਪ ਹੁੰਦਾ ਆ, ਕਈ ਵਾਰੀ ਮਲਟੀਪਲ ਡ੍ਰੌਪਸ ਹੁੰਦੇ ਆ। ਪਰ ਜਿਹੜਾ ਰੀਫਰ ਹੈਗਾ ਉਹਦੇ ਵਿੱਚ ਮੈਂ ਜ਼ਰੂਰ ਕਹੂੰਗਾ ਸਾਰਿਆਂ ਨੂੰ ਕਿ ਤੁਸੀਂ ਜਦੋਂ ਤੁਸੀਂ ਓਨਰ ਆਪਰੇਟਰ ਬਣਦੇ ਹੈਗੇ ਆ ਤੇ ਓਨਰ ਆਪਰੇਟਰ ਬਹੁਤ ਜਲਦੀ ਜਿਹੜੇ ਬਣ ਜਾਂਦੇ ਹੈਗੇ ਆ, ਤੇ ਇੱਕ ਮੈਂਟੈਲਿਟੀ ਉਹਨਾਂ ਦੀ ਡਰਾਈਵਰ ਦੇ ਨਾਲ ਜੁੜੀ ਰਹਿ ਜਾਂਦੀ ਆ। ਇੱਕ ਉਹ ਮਾਈਂਡਸੈਟ ਡਰਾਈਵਰ ਵਾਲਾ ਰਹਿ ਜਾਂਦਾ ਆ, ਲੇਕਿਨ ਓਨਰ ਆਪਰੇਟਰ ਬਣ ਜਾਂਦੇ ਆ। ਪਰ ਉਸ ਟਾਈਮ ਤੇ ਤੁਸੀਂ ਆਪਣਾ, ਜੇ ਤੁਸੀਂ ਓਨਰ ਆਪਰੇਟਰ ਬਣੇ ਆ ਤਾਂ ਮਾਈਂਡਸੈਟ ਆਪਣਾ ਓਨਰ ਆਪਰੇਟਰ ਵਾਲਾ ਬਣਾਓ, ਤਾਂ ਕਿ ਜਦੋਂ ਤੁਸੀਂ ਮਲਟੀਪਲ ਪਿਕਸ ਕਰਦੇ ਆ, ਮਲਟੀਪਲ ਡ੍ਰੌਪਸ ਕਰਦੇ ਆ, ਦੇਖੋ ਪੈਸਾ ਜੇ ਬਣਾਉਣਾ ਆ ਤੇ ਉਹਦੇ ਲਈ ਤੁਹਾਨੂੰ ਮਿਹਨਤ ਤੇ ਮੁਸ਼ੱਕਤ ਕਰਨੀ ਪੈਣੀ ਹੈ, ਠੀਕ ਹੈ ਨਾ। ਜੇ ਮਲਟੀਪਲ ਪਿਕਸ ਹੈਗੇ, ਮਲਟੀਪਲ ਡ੍ਰੌਪਸ ਹੈਗੇ ਆ, ਉਹਦੇ ਪ੍ਰਾਈਸ ਨੈਗੋਸ਼ੀਏਟ ਕਰੋ, ਉਹਦੀ ਵੱਧ ਪ੍ਰਾਈਸ ਨੈਗੋਸ਼ੀਏਟ ਕਰੋ, ਤੁਹਾਨੂੰ ਵੱਧ ਪ੍ਰਾਈਸ ਮਿਲਦੀ ਆ। ਔਰ ਕਈ ਵਾਰੀ ਅਸੀਂ ਇਹ ਦੇਖਿਆ ਕਿ ਤੁਸੀਂ ਨੰਬਰਸ ਵਰਕ ਕਰੋ ਕਿ ਤੁਸੀਂ ਮਾਈਲਸ ਕਿੰਨੇ ਚਲਾਉਣੇ ਆ, ਤੁਹਾਨੂੰ ਰੇਟ ਕੀ ਮਿਲ ਰਿਹਾ ਹੈਗਾ, ਤੁਹਾਡਾ ਪਰ ਮਾਈਲ ਰੇਟ ਕੀ ਹੈਗਾ। ਜੇ ਤੁਹਾਨੂੰ ਮਲਟੀਪਲ ਪਿਕਸ ਕਰਕੇ ਤੇ ਥੋੜੇ ਮਾਈਲ ਚਲਾ ਕੇ ਵੱਧ ਪੈਸੇ ਬਣਦੇ ਹੈਗੇ ਤੇ ਕਿਉਂ ਨਹੀਂ, ਠੀਕ ਹੈ ਨਾ। ਆਪਾਂ ਕੰਮ ਤਾਂ ਕਰਦੇ ਹੈਗੇ ਆ ਡੈਫੀਨੇਟਲੀ ਪੈਸੇ ਬਣਾਉਣ ਵਾਸਤੇ, ਤੇ ਪੈਸੇ ਬਣਾਉਣ ਦੇ ਲਈ ਜੇ ਅਸੀਂ ਸਿਰਫ ਇਹੋ ਹੀ ਸੋਚੀਏ ਵੀ ਅਸੀਂ ਪੈਸੇ ਵੀ ਵੱਧ ਬਣਾਈਏ ਤੇ ਸਾਡੇ ਸਰੀਰ ਨੂੰ ਵੀ ਮਤਲਬ ਕਸ਼ਟ ਨਾ ਹੋਵੇ, ਤੇ ਉਹ ਗੱਲਾਂ ਨਹੀਂ ਚੱਲਦੀਆਂ। ਜਦੋਂ ਇੱਕ ਵਾਰੀ ਸੜਕ ਤੇ ਹੀ ਆਪਾਂ ਚੱਲਣਾ ਆ ਹੀ ਗਏ, ਆਪਾਂ ਰੋਡ ਤੇ ਹੀ ਕੰਮ ਕਰਨਾ ਆ, ਤੇ ਫਿਰ ਉਹਦੇ 'ਚ ਪਿਕਸ ਕਰਨ ਦਾ ਜਾਂ ਡ੍ਰੌਪਸ ਕਰਨ ਦਾ ਕੀ ਫਰਕ ਪੈਂਦਾ। ਬਾਕੀ ਡੈਫੀਨੇਟਲੀ ਜਦੋਂ ਤੁਸੀਂ ਓਨਰ ਆਪਰੇਟਰ ਬਣਦੇ ਆ ਉਦੋਂ ਇਸ ਗੱਲ ਦਾ ਬਹੁਤ ਧਿਆਨ ਰੱਖਿਆ ਕਰੋ। ਮਲਟੀਪਲ ਪਿਕਸ, ਮਲਟੀਪਲ ਡ੍ਰੌਪ ਆਲਵੇਜ਼ ਪੇਜ਼ ਵੇ ਮੋਰ ਦੈਨ 1 ਪਿਕ 1 ਡ੍ਰੌਪ। ਜੀ ਜੀ। ਇੰਦਰਜੀਤ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ ਇੰਦਰਜੀਤ। ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਦੀ ਸਾਰੀ ਟੀਮ ਨੂੰ ਤੇ ਮੇਰੇ ਸਾਰੇ ਵੀਰ ਟਰੱਕਰ ਨੂੰ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਕਿਸੇ ਦੀ ਗੱਲ ਦੱਸਣੀ ਸੀ, ਜ਼ਿਆਦਾ ਟਾਈਮ ਨਹੀਂ ਲੈਣਾ ਤੁਹਾਡਾ। ਲਾਸਟ ਵੀਕ ਦੀ ਗੱਲ ਆ, ਡੈਨੀਟਨ ਇੱਕ ਨਾ ਵੇਅਰ ਹਾਊਸ ਆ, ਉੱਥੇ ਇੱਕ ਆਪਣਾ ਮੁੰਡਾ ਜਿੱਦਾਂ ਟਰੱਕ ਲੈ ਕੇ ਆਇਆ ਤੇ ਲੋਡ ਉਹਨੇ ਕਰ ਲਿਆ। ਲੋਡ ਕਰਕੇ ਤੇ ਉਹਨੂੰ ਐਕਸਲ ਮੂਵ ਨਹੀਂ ਸੀ ਕਰਨੇ ਆਉਂਦੇ, ਕਿਉਂਕਿ ਗੱਲ ਟ੍ਰੇਨਿੰਗ ਦੀ ਚੱਲਦੀ ਪਈ ਸੀ ਜੀ। ਹਾਰ ਕੇ ਮੈਂ ਉਹਦੇ ਦੇਖਦਾ ਰਿਹਾ। ਪਹਿਲਾਂ ਮੇਰਾ ਲੋਡ ਹੋ ਗਿਆ, ਮੈਂ ਆਪਣੇ ਡੋਰ ਵਗੈਰਾ ਲਾ ਕੇ ਤੇ ਉਹ ਸਟਰਗਲ ਕਰਦਾ ਸੀ। ਮੈਂ ਉਹਦੇ ਕੋਲ ਗਿਆ, ਮੈਂ ਕਿਹਾ ਵੀਰ ਕੀ ਗੱਲ ਹੋਈ? ਕਹਿੰਦਾ ਭਾਈ ਮੈਨੂੰ ਐਕਸਲ ਨਹੀਂ ਮੂਵ ਕਰਨਾ। ਕਹਿੰਦਾ ਮੈਨੂੰ ਕਿਸੇ ਨੇ ਦੱਸੇ ਨਹੀਂ। ਫਿਰ ਮੈਂ ਉਹਦੇ ਨਾਲ ਉਹਦੇ ਐਕਸਲ ਮੂਵ ਕੀਤੇ, ਐਕਸਲ ਮੂਵ ਕਰਕੇ ਫਿਰ ਉਹਦਾ ਭਾਰ ਸੈੱਟ ਕਰਾ ਕੇ ਅੰਦਰ ਉਹਨੇ ਲੋਡ ਲੋਕਾਂ ਵੀ ਨਹੀਂ ਲਾਈਆਂ। ਮੈਂ ਕਿਹਾ ਜੇ ਖਿਲਰ ਗਿਆ ਫਿਰ ਪੱਲੇ ਪੈ ਜਾ। ਤੇ ਉਹਦੀਆਂ ਲੋਡ ਲੋਕਾਂ ਲਵਾ ਕੇ ਉਹਦੇ ਕੋਲ ਵੀ ਨਹੀਂ ਹੈਗੀਆਂ, ਉਹ ਵੀ ਕਰਕੇ ਤਾਂ ਫਿਰ ਉਹਨੂੰ ਉੱਥੋਂ ਤੋਰਿਆ। ਬਸ ਇੰਨੀ ਗੱਲ ਮੈਂ ਕਰਨੀ। ਪਲੀਜ਼ ਜੇ ਤੁਸੀਂ ਕੁਛ ਇਹਨਾਂ ਨੂੰ ਦੱਸ ਸਕਦੇ, ਇਹਨਾਂ ਨੂੰ ਪਲੀਜ਼ ਦੱਸੋ ਵੀ ਤੁਰਨ ਤੋਂ ਪਹਿਲਾਂ ਇਹ ਚੀਜ਼ਾਂ ਟ੍ਰੇਨਰ ਦੇ ਝਾਤ ਮਾਰ ਲਿਆ ਕਰਨ ਵੀ ਹੈਗਾ ਕੁਛ ਕਿ ਨਹੀਂ ਹੈਗਾ। ਥੈਂਕ ਯੂ ਇੰਦਰਜੀਤ ਜੀ। ਬਿਲਕੁਲ ਜੀ, ਇਹ ਬਹੁਤ ਵਧੀਆ ਗੱਲ ਹੈਗੀ ਆ ਕਿ ਇਹ ਚੀਜ਼ਾਂ ਜਿਹੜੀਆਂ ਤੁਸੀਂ ਦੱਸ ਰਹੇ ਹੈਗੇ ਇਹ ਹੁੰਦੀਆਂ ਹੈਗੀਆਂ। ਅਸੀਂ ਖੁਦ ਇਹ ਚੀਜ਼ਾਂ ਦੇ ਵਿੱਚੋਂ ਨਿਕਲੇ ਹੈਗੇ ਆ। ਜਦੋਂ ਤੁਸੀਂ ਲੋਡ ਪਿਕ ਕਰਨ ਜਾਂਦੇ ਆ, ਜਿਹੜਾ ਡਰਾਈਵਰ ਹੈਗਾ ਉਹਦੀ ਰਿਸਪੌਂਸਿਬਿਲਿਟੀ ਹੈਗੀ ਆ, ਇਹ ਉਹਦੇ ਮਤਲਬ ਕਿ ਉਹਦਾ ਕੰਮ ਆ ਇਹ ਕਿ ਉਹ ਜਦੋਂ ਲੋਡ ਹੁੰਦਾ ਆ, ਲੋਡ ਨੂੰ ਸਿਕਿਉਰ ਕਰਨਾ, ਲੋਡ ਨੂੰ ਲੋਡ ਲੌਕਸ ਦੇ ਨਾਲ ਚੰਗੀ ਤਰ੍ਹਾਂ ਸਿਕਿਉਰ ਕਰਨਾ, ਔਰ ਆਪਣੇ ਐਕਸਲ ਵੇਟ ਦੇਖਣੇ, ਆਪਣੇ ਐਕਸਲ ਮੂਵ ਕਰਨੇ, ਅੱਗੇ ਪਿੱਛੇ ਕਰਨੇ। ਉਹਨਾਂ ਨੂੰ ਮਤਲਬ ਕਿ ਭਾਜੀ ਉਹਨਾਂ ਨੇ ਜਿੱਦਾਂ ਕਿਹਾ ਕਿ ਐਕਸਲ ਮੂਵ ਕਰਨੇ ਨਹੀਂ ਆਉਂਦੇ, ਉਹ ਇੱਕ ਗੱਲ ਆ, ਪਰ ਐਕਸਲ ਮੂਵ ਕਰਕੇ ਲੋਡ ਕਿੱਦਾਂ ਡਿਸਟ੍ਰੀਬਿਊਸ਼ਨ ਅੱਗੇ ਪਿੱਛੇ ਹੁੰਦੀ ਆ ਉਹਦਾ ਬਹੁਤ ਵੱਡਾ ਮਸਲਾ ਹੋ ਜਾਂਦਾ ਆ। ਸੋ ਉਹ ਵੀ ਚੀਜ਼ਾਂ ਜਿਹੜੀਆਂ ਆ ਉਹ ਨਹੀਂ ਪਤਾ ਹੁੰਦੀਆਂ, ਨਹੀਂ ਸਮਝ ਆਉਂਦੀਆਂ। ਔਰ ਸਾਰਿਆਂ ਨਾਲੋਂ ਵੱਡੀ ਗੱਲ ਆ, ਅੱਜ ਕੱਲ ਮੈਂ ਬਹੁਤ ਘੱਟ ਡਿਸਪੈਚਰਾਂ ਨੂੰ ਇਹ ਚੀਜ਼ ਗੱਲ ਕਰਦੇ ਸੁਣਦਾ ਆ ਜਾਂ ਡਰਾਈਵਰਾਂ ਨੂੰ ਇਹ ਪੁੱਛਦੇ ਸੁਣਦਾ ਆ। ਜਦੋਂ ਅਸੀਂ ਟਰੱਕ ਚਲਾਉਂਦੇ ਹੁੰਦੇ ਸੀ, ਸਾਨੂੰ ਆਲਵੇਜ਼ ਡਿਸਪੈਚਰ ਨੂੰ ਅਸੀਂ ਜਦੋਂ ਜਾਣਾ ਉੱਧਰ ਆਪਣਾ ਕੰਮ ਕਰਨਾ, ਇੱਧਰ ਸਲੀਨਸ ਜਾਂ ਕਿਤੇ ਵੀ ਜਾਣਾ, ਤੇ ਪ੍ਰੋਡਿਊਸ ਜਿਹੜਾ ਆ ਉਹ ਚੁੱਕਣ ਲੱਗਿਆ ਹਮੇਸ਼ਾ ਇਹ ਹੁੰਦਾ ਸੀਗਾ ਕਿ ਕਿਸ ਤਰ੍ਹਾਂ ਦਾ ਪ੍ਰੋਡਿਊਸ ਚੱਕ ਰਹੇ ਆ। ਜੇ ਤੁਸੀਂ ਬਰੋਕਲੀ ਚੱਕ ਰਹੇ ਆ, ਤੁਹਾਨੂੰ ਸਿੰਗਲ ਡਬਲ ਸਿੰਗਲ ਲਾਉਣੇ ਪੈਂਦੇ ਸੀਗੇ। ਤੁਹਾਨੂੰ ਮਤਲਬ ਕਿ ਹਰ ਇੱਕ ਪ੍ਰੋਡਿਊਸ ਦੇ ਵਿੱਚ ਹਰ ਇੱਕ ਜਿਹੜੀ ਕਮੋਡਿਟੀ ਆ ਉਹਦੀ ਜਿਹੜੀ ਪਲੇਸਿੰਗ ਆ ਪੈਲਟਸ ਦੀ ਉਹ ਸੈਪਰੇਟ ਆ,
ਉਹ ਪਲੇਸਿੰਗ ਉਹ ਸੇਮ ਨਹੀਂ ਹੈਗੀ। ਮੋਸਟਲੀ ਵੇਅਰ ਹਾਊਸ ਵਾਲਿਆਂ ਨੂੰ ਪਤਾ ਹੁੰਦਾ ਵੀ ਕਿੱਦਾਂ ਲੋਡ ਕਰਨੇ ਆ, ਪਰ ਕਈ ਵਾਰੀ ਤੁਹਾਡੇ ਟਰੱਕ ਦਾ weight ਅੱਗੇ ਪਿੱਛੇ ਠੀਕ ਨਹੀਂ ਹੁੰਦਾ, ਤੁਸੀਂ ਆਪਣੇ ਸਮਝ ਦੇ ਨਾਲ ਆਪਣੀ ਸਮਝ ਦੇ ਮੁਤਾਬਿਕ ਲਦਾਉਣੇ ਹੁੰਦੇ ਆ। ਸੋ ਉੱਥੇ ਕਈ ਵਾਰੀ ਇਹ ਹੁੰਦਾ ਕਿ ਤੁਸੀਂ ਇੱਕ ਪਿਕ ਕਰਨ ਗਏ ਆ, ਉਹ ਹੈਵੀ ਆ ਜਿਹੜੀ ਪਿਕ ਕਰਨ ਗਏ, ਜਿਹੜੀ ਅੱਗੇ ਪਿਕ ਕਰਨੀ ਉਹ ਲਾਈਟ ਆ। ਸੋ ਜੇ ਤੁਸੀਂ ਹੈਵੀ ਪਿਕ ਕਰਨ ਗਏ ਆ, ਅੱਗੇ ਲਾਈਟ ਪਿਕ ਕਰਨੀ ਆ, ਸਿੰਗਲ ਲਵਾ ਕੇ ਤੁਸੀਂ ਪਿੱਛੇ ਡਬਲ ਲਵਾ ਸਕਦੇ ਆ, ਸਾਈਡਵੇਜ਼ ਪੈਲਟ ਲਵਾ ਸਕਦੇ। ਸੋ ਬੜੀਆਂ ਚੀਜ਼ਾਂ ਰਾਜਕਿਰਨ ਉਦੋਂ ਹੁੰਦੀਆਂ ਸੀਗੀਆਂ ਜਿਹੜੀਆਂ ਅਸੀਂ ਜਦੋਂ ਲੋਡਿੰਗ ਡੌਕ ਤੇ ਜਾਣਾ, ਸਾਡੇ ਕੋਲ ਲੇਜ਼ਰ ਟੈਂਪਰੇਚਰ ਹੁੰਦਾ ਸੀਗਾ ਦੇਖਣ ਨੂੰ, ਉਹਨੂੰ ਹਰ ਪੈਲਟ ਦਾ ਟੈਂਪਰੇਚਰ ਦੇਖਣਾ, ਹਰ ਪੈਲਟ ਨੂੰ ਧਿਆਨ ਨਾਲ ਰਖਾਉਣਾ, ਤੇ ਫਿਰ ਉਹਨੂੰ ਪੂਰਾ ਲੋਡ ਲੌਕਸ ਲਾ ਕੇ ਪੂਰਾ ਸਿਕਿਉਰ ਕਰਕੇ, ਠੀਕ ਹੈ ਨਾ, ਤੇ ਫਿਰ ਉੱਥੋਂ ਡੌਕ ਤੋਂ ਥੱਲੇ ਉਤਰਨਾ। ਨਹੀਂ ਤੇ ਜਿਹੜਾ ਆ ਉਹ ਅਗਲਿਆਂ ਨੂੰ ਇਹ ਕਹਿ ਦੇਣਾ ਵੀ ਭਾਈ ਆ, ਜੇ ਮੇਰੇ ਨਾਲ ਕਈ ਵਾਰੀ ਇਹ ਚੀਜ਼ ਹੋਈ ਆ ਕਿ ਜਦੋਂ ਸਲੀਨਸ ਲੋਡ ਕਰਦੇ ਹੁੰਦੇ ਆ ਤੇ ਉਹ ਪੈਲਟ ਲੈ ਕੇ ਆਉਂਦੇ ਆ ਤੇ ਪੈਲਟ ਦਾ ਟੈਂਪਰੇਚਰ ਹਾਈ ਹੁੰਦਾ ਆ। ਹੁਣ ਮੈਨੂੰ ਕਹਿ ਦਿੱਤਾ ਜੀ ਟੈਂਪਰੇਚਰ ਤੁਹਾਡਾ 36 ਚਾਹੀਦਾ ਜਦੋਂ ਅਸੀਂ ਡਿਲੀਵਰ ਕਰਨਾ, ਪਰ ਜੇ ਤੁਸੀਂ ਮੈਨੂੰ 80 ਡਿਗਰੀ ਦਾ ਪੈਲਟ ਦੇ ਰਹੇ 80 ਡਿਗਰੀ ਟੈਂਪਰੇਚਰ ਦਾ, ਮੈਂ ਨਹੀਂ ਲੈਂਦਾ ਬਈ, ਮੈਂ ਰਿਜੈਕਟ ਕਰਤਾ ਤੁਹਾਡਾ ਪੈਲਟ। ਵੀ ਜੇ ਮੇਰਾ ਰਿਜੈਕਟ ਹੋਣਾ ਤੇ ਮੈਂ ਵੀ ਤੁਹਾਡਾ ਵੀ ਕਰ ਸਕਦਾ ਨਾ ਰਿਜੈਕਟ। ਸੋ ਇਹ ਬਹੁਤ ਵਾਰੀ ਸਾਡੇ ਨਾਲ ਹੋਇਆ ਕਿ ਜਦੋਂ ਤੁਸੀਂ ਉਹਨਾਂ ਦਾ ਪੈਲਟ ਰਿਜੈਕਟ ਕਰ ਦਿੰਦੇ ਵੀ ਮੈਂ ਇਹ ਪੈਲਟ ਨਹੀਂ ਚੱਕਣਾ ਹੈਗਾ, ਮੈਨੂੰ ਜਿਹੜਾ ਆ ਪ੍ਰੀ ਕੂਲਡ ਪੈਲਟ ਦਿਓ। ਸੋ ਇਹ ਚੀਜ਼ਾਂ ਜਿਹੜੀਆਂ ਇਹ ਤਜਰਬੇ ਨਾਲ ਤੇ ਸਮਝਦਾਰੀ ਨਾਲ ਆਉਂਦੀਆਂ, ਉੱਥੇ ਤੁਹਾਨੂੰ ਸਮਝਦਾਰੀ ਦਿਖਾਉਣੀ ਚਾਹੀਦੀ ਆ ਜਦੋਂ ਤੁਸੀਂ ਲੋਡ ਚੱਕਦੇ ਆ। ਇਹ ਚੀਜ਼ਾਂ ਸਾਡੇ ਡਰਾਈਵਰਸ ਨੂੰ ਇਹ ਚੀਜ਼ ਸਮਝਣੀ ਚਾਹੀਦੀ, ਇਹ ਸਾਡਾ ਮਤਲਬ ਤੁਹਾਡਾ ਫਰਜ਼ ਆ, ਤੁਹਾਡੀ ਪਾਰਟ ਆਫ ਜੌਬ ਆ। ਔਰ ਕਈ ਲੋਕੀ ਹੁਣ ਇਹ ਵੀ ਕਈ ਵਾਰੀ ਕਾਲ ਆਉਂਦੀ ਆ ਰਾਜਕਿਰਨ ਬਹੁਤ ਕਿ ਜੀ ਦੇਖੋ ਉੱਥੇ ਮੈਂ ਗਿਆ, ਉੱਥੇ ਕਈ ਤਾਂ ਲੋਕੀ ਇਹ ਵੀ ਕਹਿ ਦਿੰਦੇ ਆ ਜੇ ਮੈਂ ਗਲਤੀ ਕੀਤੀ ਕੋਈ ਗੱਲ ਨਹੀਂ, ਤੇ ਜੇ ਬ੍ਰੋਕਰ ਜਾਂ ਉਹਦੇ ਕਰਕੇ ਕੋਈ ਗਲਤੀ ਹੋਈ ਆ ਤੇ ਫਿਰ ਉਹਨੂੰ $1000 ਦਿਹਾੜੀ ਦਾ ਲਊਗਾ ਮੈਂ ਉਹਦੇ ਕੋਲ। ਤੇ ਜੇ ਅਗਲਾ ਕਹੇ ਵੀ ਤੁਸੀਂ ਲੇਟ ਆਏ ਆ ਫਿਰ ਹੁਣ $1000 ਤੁਹਾਨੂੰ ਦਿਹਾੜੀ ਦਾ ਪੈਣਾ, ਤੇ ਫਿਰ ਆਪਾਂ ਉਸ ਚੀਜ਼ ਨੂੰ ਮੰਨਦੇ ਨਹੀਂ। ਸੋ ਇਹ ਗੱਲਾਂ ਜਿਹੜੀਆਂ ਨਾ, ਇਹ ਸਮਝਦਾਰੀ ਤੇ ਜਿਹੜੀ ਅੱਜ ਕੱਲ੍ਹ ਜਿਹੜੀ ਹੁਣ ਪਨੀਰੀ ਆ ਗਈ ਥੋੜ੍ਹੀ ਜਿਹੀ, ਉਹਨਾਂ ਨੂੰ ਸਮਝਦਾਰੀ ਨਾਲ ਕੰਮ ਲੈਣਾ ਚਾਹੀਦਾ। ਇਹ ਚੀਜ਼ਾਂ ਸਿੱਖਣੀਆਂ ਚਾਹੀਦੀਆਂ, ਸਮਝਣੀਆਂ ਚਾਹੀਦੀਆਂ। ਜਦੋਂ ਜਿਹੜੀਆਂ ਗੱਲਾਂ ਦੱਸਦੇ ਆ ਸਿਆਣਾ ਬੰਦਾ, ਜਿੱਦਾਂ ਹੁਣ ਭਾਜੀ ਉਹਨਾਂ ਨੇ ਕਿਹਾ ਵੀ ਮੈਂ ਉੱਥੇ ਉਹਨਾਂ ਦੀ ਹੈਲਪ ਕੀਤੀ, ਉਹਨਾਂ ਦਾ ਲੋਡ ਕਰਾਉਣ 'ਚ ਕੀਤੀ, ਤੇ ਮੈਂ ਜਿਹੜੇ ਸਿਆਣੇ ਡਰਾਈਵਰ ਹੈਗੇ ਆ, ਜਿਹੜੇ ਪੁਰਾਣੇ ਡਰਾਈਵਰ ਹੈਗੇ, ਉਹਨਾਂ ਨੂੰ ਇਹ ਰਿਕੁਐਸਟ ਵੀ ਕਰੂੰਗਾ ਕਿ ਜੇ ਇੱਦਾਂ ਦੇ ਕਈ ਵਾਰੀ ਕਿਤੇ ਇੱਦਾਂ ਦਾ ਬੰਦਾ ਦੇਖ ਲੈਂਦੇ ਆ, ਜ਼ਰੂਰ ਉਹਦੀ ਉਤਰ ਕੇ ਹੈਲਪ ਕਰੋ। ਹੈਲਪ ਹਰ ਇੱਕ ਦੀ ਕਰਨੀ ਚਾਹੀਦੀ, ਚਾਹੇ ਆਪਣਾ ਆ ਬਾਹਰਲਾ ਕੋਈ ਆ, ਹੈਲਪ ਜ਼ਰੂਰ ਕਰਿਆ ਕਰੋ। ਬਿਲਕੁਲ। ਸਵਾਲ ਤਾਂ ਇਹ ਉੱਠਦਾ ਆ ਰਮਨ ਜੀ ਵੀ ਉਹ ਬੰਦੇ ਨੂੰ ਉਹਨਾਂ ਨੇ ਟਰੱਕ ਦੇ ਕੇ ਦਿੱਤਾ ਜਿਹਨੂੰ ਇਹੀ ਨਹੀਂ ਪਤਾ ਸੀਗਾ, ਜਿਹੜੀ ਇੱਕ ਬੇਸਿਕ ਚੀਜ਼ ਜਿਹੜੀ ਇਹ ਹੁੰਦੀ ਆ ਕਿੱਦਾਂ ਕਰਨਾ, ਕਿਵੇਂ ਕਰਨਾ। ਫਿਰ ਉਹੀ ਗੱਲ ਰਿਕਰੂਟਿੰਗ ਦੀ ਤੇ ਟ੍ਰੇਨਿੰਗ ਦੇ ਉੱਤੇ ਜਿਹੜੀ ਨਹੀਂ ਰਾਜਕਿਰਨ ਇਹ ਜਿਹੜਾ ਐਕਸਲ ਵਾਲਾ ਕੰਮ ਹੈ ਨਾ, ਹੁਣ ਕਈ ਐਸੇ ਲੋਡ ਹੁੰਦੇ ਆ ਜਿੱਥੇ ਤੁਹਾਨੂੰ ਕਦੀ ਐਕਸਲ ਮੂਵ ਕਰਨ ਦੀ ਲੋੜ ਹੀ ਨਹੀਂ ਪੈਂਦੀ, ਤੁਸੀਂ ਇੱਧਰੋਂ ਲੈ ਕੇ ਜਾਂਦੇ ਉੱਧਰੋਂ ਲੈ ਕੇ ਆਉਂਦੇ ਇੱਕੋ ਤਾਂ। ਕਈ ਵਾਰੀ ਐਕਸਲ ਸਟਕ ਹੋ ਜਾਂਦੇ ਆ, ਐਕਸਲ ਜਿਹੜੇ ਆ ਉੱਥੇ ਉਹ ਜੰਗ ਲੱਗ ਕੇ ਜਾਂ ਉਹਨੂੰ ਨਹੀਂ ਕੀਤਾ ਕੁਛ ਵੀ, ਉਹ ਸਟਕ ਹੋ ਗਏ ਆ, ਉਹ ਨਹੀਂ ਮੂਵ ਹੁੰਦੇ, ਬਹੁਤ ਔਖੇ ਮੂਵ ਹੁੰਦੇ ਆ। ਇਹ ਕੋਈ ਵੱਡੀ ਗੱਲ ਨਹੀਂ ਹੈਗੀ ਕਿ ਚਲੋ ਹਾਂ, ਪਰ ਇਹ ਹੋਣਾ ਚਾਹੀਦਾ ਵੀ ਬੰਦੇ ਨੂੰ ਇੰਨਾ ਪਤਾ ਹੋਣਾ ਚਾਹੀਦਾ ਵੀ ਜੇ ਮੈਂ ਇੱਕ ਜਿਹੜੀ ਉਹਨੂੰ ਕਹਿੰਦੇ ਆ ਗੁੱਲੀ ਹੈ ਨਾ, ਉਹਦੇ ਵਿੱਚ ਹੁੰਦੀ ਆ ਉਹ ਵਿੱਚ ਵੜਦੀ, ਉਹ ਇੱਕ ਜਿਹੜੀ ਡਿਫਰੈਂਟ ਟ੍ਰੇਲਰ ਆ ਉਹਨਾਂ ਡਿਫਰੈਂਟ ਹੁੰਦਾ ਆ। ਜੇ ਯੂਟਿਲਿਟੀ ਦਾ ਟ੍ਰੇਲਰ ਆ ਉਹ ਇੱਕ ਤੁਸੀਂ ਉਹ ਮੂਵ ਕਰੋ ਗੁੱਲੀ ਤੇ ਉਹਦਾ 250 ਪਾਉਂਡ ਦਾ ਫਰਕ ਪੈਂਦਾ ਆ। ਸੋ ਇੱਦਾਂ ਹੀ ਵਾਹਬਾਸ਼ ਦਾ ਡਿਫਰੈਂਟ ਆ, ਗ੍ਰੇਟ ਡੇਨ ਦਾ ਡਿਫਰੈਂਟ ਆ। ਸੋ ਜਦੋਂ ਤੁਸੀਂ ਉਹ ਮੂਵ ਕਰਦੇ, ਜਿੰਨੇ ਉਹ ਪੁਆਇੰਟ ਮੂਵ ਕਰਦੇ ਆ, ਉਹਦੇ ਹਿਸਾਬ ਨਾਲ ਤੁਹਾਡਾ weight ਜਿਹੜਾ ਉਹ ਡਰਾਈਵ ਵਾਲੇ ਟਾਇਰਾਂ ਤੋਂ ਉਤਰ ਕੇ ਤੇ ਟ੍ਰੇਲਰ ਦੇ ਟਾਇਰਾਂ ਤੇ ਆ ਜਾਂਦਾ, ਜਾਂ ਟ੍ਰੇਲਰ ਤੋਂ ਅੱਗੇ ਡਰਾਈਵ ਤੇ ਚਲਾ ਜਾਂਦਾ। ਸੋ ਉਹ ਚੀਜ਼ਾਂ ਜਿਹੜੀਆਂ ਨਾ ਉਹ ਬੜੀਆਂ ਧਿਆਨ ਰੱਖਣਯੋਗ, ਉਹ ਮਤਲਬ ਟੈਕਨੀਕਲ ਚੀਜ਼ਾਂ ਹੈਗੀਆਂ, ਆਉਂਦੀਆਂ ਉਹ ਤਜਰਬੇ ਨਾਲ ਹੀ ਆ। ਜਿੱਦਣ ਬੰਦਾ ਫਸਦਾ ਨਾ ਉਦਣ ਉਹਨੂੰ ਬੜਾ ਵਧੀਆ ਤਜਰਬਾ ਹੁੰਦਾ, ਉਦਣ ਫਿਰ ਉਹ ਐਨ ਪੂਰਾ weight ਦਾ ਸਭ ਕੈਲਕੂਲੇਸ਼ਨ ਸਭ ਆ ਜਾਂਦੀਆਂ ਉਹਨੂੰ ਜਿੱਦਣ ਫਸ ਜਾਂਦਾ। ਜੀ ਤੇ ਬਹੁਤ ਬਹੁਤ ਸ਼ੁਕਰੀਆ ਰਮਨ ਜੀ, ਬੜੀ ਮਿਹਰਬਾਨੀ। ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਕਰਦੇ ਆ। ਤੇ ਜਾਣ ਤੋਂ ਪਹਿਲਾਂ ਸਿੱਖ ਕੌਮ ਦੇ ਜਿਹੜੇ ਮਹਾਨ ਸ਼ਹੀਦ ਆ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ, ਉਹਨਾਂ ਦੀ ਜਿਹੜੇ ਸ਼ਹੀਦੀ ਦਿਨ ਦੇ ਉੱਤੇ ਉਹਨਾਂ ਨੂੰ ਕੋਟਾਨ-ਕੋਟ ਪ੍ਰਣਾਮ ਕਰਦੇ ਆ। ਜਿਹੜੇ ਜੀ ਸਿੱਖ ਕੌਮ ਦੀ ਲੱਥੀ ਪੱਗ ਆ ਉਸ ਨੂੰ ਉਹਨਾਂ ਨੇ ਸਿਰ ਦੇ ਉੱਤੇ ਦੁਬਾਰਾ ਰੱਖਿਆ, ਉਸ ਪਾਪਣ ਤੋਂ ਜਿਹੜਾ ਉਹ ਬਦਲਾ ਲਿਆ ਸੀ, ਤੇ ਅੱਜ ਉਹਨਾਂ ਨੂੰ ਸ਼ਹੀਦੀ ਜਾਮ ਜਿਹੜਾ ਆ ਉਹ ਪਿਆਇਆ ਗਿਆ ਸੀ। ਸੋ ਉਹਨਾਂ ਨੂੰ ਅਸੀਂ ਪਠਾਨਕੋਟ ਪ੍ਰਣਾਮ ਕਰਦੇ ਹਾਂ ਸਮੂਹ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ। ਤੇ ਰਮਨ ਜੀ ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਜੀ। ਮਿਲਦੇ ਹਾਂ ਜੀ ਅਗਲੀ ਵਾਰ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਸਮਾਪਤੀ। ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।